ਇੱਕ ਨਾ ਨਾਦ ਨਾ ਵੇਦ ਨਾ ਗੀਹ ਰਸ, ਰਸ ਕਸ ਨਾ ਜਾਣੰਤ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ। ਨਾਨਕ ਤੇ ਨਰ ਅਸਲ ਖਰ, ਵਿਣ ਗੁਣ ਗਰਬ ਕਰੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਦੂਰ ਦਰੇਡਿਓਂ ਆਏ ਹੋ। ਲੰਬਾ ਵਕਤ ਸਵੇਰੇ ਲਗਭਗ 11 ਸਾਢੇ 11 ਤੋਂ ਲੈ ਕੇ ਹੁਣ 6-7 ਘੰਟੇ ਹੋ ਚੁੱਕੇ ਨੇ। ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗਾ। ਮੈਂ ਪਹਿਲਾਂ ਤਾਂ ਸ਼ੁਕਰਗੁਜ਼ਾਰੀ ਕਰਦੇ ਕਿ ਤੁਸੀਂ ਸਾਰੇ ਆਏ। ਔਰ ਬਹੁਤ ਵਾਰ ਇਹ ਇੱਕ ਜ਼ਰੂਰੀ ਹਿੱਸਾ ਵੀ ਹੁੰਦਾ ਹੈ ਜਦੋਂ ਤੁਸੀਂ ਕਿਸੇ ਕੰਮ ਲਈ ਤੁਰਦੇ ਹੋ। ਅਤੇ ਬਹੁਤ ਵਾਰ ਅੱਜ ਜਦੋਂ ਅਸੀਂ ਕਾਮੈਂਟਸ ਦੇਖਦੇ ਹਾਂ, ਕੋਈ ਵੀ TV ਸੈਗਮੈਂਟ ਹੁੰਦਾ ਜਾਂ 1 to 1 ਮਿਲਣ ਦਾ ਮੌਕਾ ਮਿਲਦਾ, ਅਤੇ ਫਿਰ ਇਹ ਅਹਿਸਾਸ ਵੀ ਹੁੰਦਾ ਹੈ ਕਿ ਜੋ ਕੁਛ ਕੀਤਾ ਜਾ ਰਿਹਾ ਉਸ ਦਾ ਕੋਈ ਮੁਫਾਦ ਵੀ ਹੈ, ਉਹ ਕਿਸੇ ਤੱਕ ਪਹੁੰਚਦਾ ਵੀ ਹੈ, ਅਤੇ ਇਹ ਗੱਲ ਚੰਗੀ ਲੱਗਦੀ ਹੈ। ਸਾਡੇ ਮਿੱਤਰ ਸ਼ੇਖ ਸਾਹਿਬ, ਜਿਨ੍ਹਾਂ ਨਾਲ ਲਗਭਗ 18 ਸਾਲ ਦੀ ਸਾਂਝ ਰਹੀ, ਜਦੋਂ ਅਸੀਂ ਇੱਥੇ ਖਾਲਿਸਤਾਨ ਅਫੇਅਰ ਸੈਂਟਰ 1994 ਸ਼ੁਰੂ ਕੀਤਾ, ਉਹ ਮੇਰੇ ਤੋਂ ਪਹਿਲਾਂ ਆਪਣਾ ਸਭ ਕਾਰੋਬਾਰ ਸ਼ਿਕਾਗੋ ਛੱਡ ਕੇ ਇੱਥੇ ਆ ਗਏ ਸਨ। ਨੈਸ਼ਨਲ ਪ੍ਰੈਸ ਬਿਲਡਿੰਗ ਦਾ ਜਿਹੜਾ 2 ਰੂਮ ਆਫਿਸ ਹੈ, ਉਹਨਾਂ ਦੀ ਲੱਭਤ ਸੀ, ਅਤੇ ਉਹਨਾਂ ਨਾਲ 18 ਸਾਲ 'ਚ ਸਫ਼ਰ ਦੇ ਵਿੱਚ ਬਹੁਤ ਕੁਛ ਮੈਂ ਲਰਨ ਵੀ ਕੀਤਾ। ਅੱਜ ਜਦੋਂ ਮੈਂ ਦੇਖਦਾ ਕਿ ਸਾਡੀ TV 84 ਵਿਊਅਰਸ਼ਿਪ ਜਿਹੜੀ ਲੱਖਾਂ ਦੇ ਵਿੱਚ ਹੈ ਇਸ ਵੇਲੇ, ਔਰ ਬਹੁਤ ਸਾਰੇ ਜਿਹੜੇ ਡਿਫਰੈਂਟ ਗੈਜਟਸ ਨੇ, ਉਹ roku, ਜਾਦੂ, IP ਬਾਕਸ, ਸਪੈਕਟਰਮ TV, Bell 5 ਔਰ ਲਾਈਵ ਸਟਰੀਮ ਵੀ, ਔਰ ਫੇਸਬੁੱਕ ਦੇ ਉੱਤੇ ਵੀ, ਅਤੇ ਉਹਦੇ 'ਚ ਲਗਭਗ 1/3 ਜਿਹੜੇ ਵਿਊਅਰ ਨੇ ਉਹ ਸਾਡੇ ਪਾਕਿਸਤਾਨੀ ਭੈਣ ਭਰਾ ਨੇ, ਔਰ ਗਲੋਬਲੀ। ਅਤੇ ਉਹਦੇ 'ਚ ਬਹੁਤ ਸਾਰਾ ਰੀਜ਼ਨ ਇਹ ਵੀ ਹੈ ਕਿ ਜਿੱਥੇ ਅਸੀਂ ਸਿੱਖ ਇਤਿਹਾਸ ਤੋਂ ਜਾਂ ਗੁਰਬਾਣੀ ਦੀ ਰੌਸ਼ਨੀ 'ਚ ਇਸ ਸਾਂਝ ਨੂੰ ਸਿੱਖਿਆ, ਉੱਥੇ ਇੱਕ ਗੱਲ ਮੇਰੇ ਮਨ 'ਚ ਹਮੇਸ਼ਾ ਰਹੀ ਕਿ ਅਲਟੀਮੇਟਲੀ ਜਿਹੜਾ ਇਤਿਹਾਸ ਹੁੰਦਾ, ਜਿਵੇਂ ਉਹ ਲਿਖਿਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ, ਪੜ੍ਹਾਇਆ ਜਾਂਦਾ ਹੈ, ਉਸ ਦਾ ਅਸਰ ਫਿਰ ਕਈ ਜਨਰੇਸ਼ਨਾਂ ਤੱਕ ਚੱਲਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜੇ ਅਸੀਂ ਸੈਂਟਰਲ ਸਿੱਖ ਮਿਊਜ਼ੀਅਮ ਜਿਹਨੇ ਵਿਜ਼ਿਟ ਕੀਤਾ ਅਰਲੀਅਰ ਡੇਜ਼ 'ਚ, ਅਸੀਂ ਵੀ ਜਦੋਂ ਬਚਪਨ 'ਚ ਮੈਂ ਗਿਆ, ਅਤੇ ਤੁਸੀਂ ਉਹ ਸਾਰੀ ਹਿਸਟਰੀ ਦੀ ਡੈਪਿਕਸ਼ਨ ਦੇਖਦੇ ਹੋ, ਜਾਂ ਉਸ ਪੀਰੀਅਡ ਦੇ ਜਿਹੜੇ ਸਾਡੇ ਮੂਲ ਸੋਰਸ ਹਿਸਟਰੀ ਦੇ ਬਾਅਦ ਦੇ ਵਿੱਚ ਆਏ ਸਾਹਮਣੇ, ਅਤੇ ਉਸ ਸਭ ਦੇ ਵਿੱਚ ਇੱਕ ਐਂਟਾਈ ਇਸਲਾਮਿਕ, ਐਂਟਾਈ ਮੁਸਲਿਮ ਬਾਇਸ ਸੀ। ਔਰ ਅਸੀਂ 1947 ਦੇ ਦੌਰ ਦੀ ਜਦੋਂ ਗੱਲ ਕਰਦੇ ਹਾਂ, ਬਹੁਤ ਵਾਰ ਅਸੀਂ ਉਸ ਵੇਲੇ ਦੀ ਲੀਡਰਸ਼ਿਪ ਨੂੰ, ਉਹ ਭਾਵੇਂ ਮਾਸਟਰ ਤਾਰਾ ਸਿੰਘ ਹੋਣ, ਬਲਦੇਵ ਸਿੰਘ ਹੋਣ, ਗਿਆਨੀ ਕਰਤਾਰ ਸਿੰਘ, ਜਿਹੜੇ 1947 'ਚ ਅਕਾਲੀ ਦਲ ਦੇ ਪ੍ਰਧਾਨ ਸੀ, ਉਹਨਾਂ ਨੂੰ ਦੋਸ਼ ਦਿੰਦੇ ਆ, ਰਾਈਟਲੀ ਸੋ, ਕਿਉਂਕਿ ਉਹ ਸਮੇਂ ਦੇ ਹਾਣ ਦੇ ਨਹੀਂ ਸਨ। ਪਰ ਮੈਂ ਬਹੁਤ ਵਾਰ ਦੇਖਦਾ ਕਿ ਇਸ ਦੇ ਪਿੱਛੇ ਇੱਕ ਉਹ ਬਾਇਸ ਵੀ ਸੀ ਜਿਹੜਾ ਲਗਭਗ ਪਿਛਲੀਆਂ 3 ਸਦੀਆਂ ਤੋਂ, ਇਹਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ 40 ਸਾਲ ਦੇ ਰਾਜ 'ਚ ਜਿਹੜਾ ਪੰਜਾਬੀਅਤ ਦਾ ਕਾਨਸੈਪਟ ਸੀ ਉਹਨੂੰ ਬਲੈਂਡ ਟੂਗੈਦਰ ਕੀਤਾ। ਔਰ ਇਹ ਬੜੀ ਰਿਮਾਰਕੇਬਲ ਗੱਲ ਹੈ। ਅੱਜ ਇਸ ਦੁਪਹਿਰ ਦੇ ਦੀਵਾਨ ਤੋਂ ਬਾਅਦ ਮੇਰੇ ਨਾਲ ਡਾਕਟਰ ਮਨਹਾਸ ਬੈਠੇ ਸੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ, ਇਹ ਜਦੋਂ ਅਸੀਂ ਸਿੱਖਾਂ ਦੇ ਈਵਨ ਕਲੈਕਟਿਵ ਐਬਿਲਿਟੀ ਦੀ ਗੱਲ ਕਰਦੇ ਹਾਂ ਜਾਂ ਸਿਸਟਮ ਦੀ ਗੱਲ ਕਰਦੇ ਹਾਂ, ਕੀ ਇਹ ਛੋਟੀ ਗੱਲ ਹੈ ਵੀ 1699 ਤੋਂ 1799 ਤੱਕ ਜੇ ਖਾਲਸਾ ਸਾਜਨਾ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਕੰਕਰ ਕਰਨ ਤੱਕ ਦੀ ਗੱਲ ਲਈਏ, ਹਾਲਾਂ ਮਹਾਰਾਜਾ ਰਣਜੀਤ ਸਿੰਘ ਨੇ ਭੰਗੀ ਸਰਦਾਰਾਂ ਤੋਂ ਲਾਹੌਰ ਫਤਿਹ ਕੀਤਾ ਸੀ। 30 ਸਾਲ ਲਾਹੌਰ ਜਿਹੜਾ ਹੈ, ਇਹ 3 ਭੰਗੀ ਸਰਦਾਰ ਜਿਹੜੇ 3 ਭਰਾ ਲਹਿਣਾ ਸਿੰਘ, ਸੋਭਾ ਸਿੰਘ, ਗੁੱਜਰ ਸਿੰਘ ਸਨ, ਉਹਨਾਂ ਦੇ ਕਬਜ਼ੇ 'ਚ ਸੀ। ਅਤੇ ਫਿਰ ਇਹ ਦੇਖਣ ਵਾਲੀ ਗੱਲ ਹੈ ਕਿ ਜਿਹੜਾ 1606 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਟੇਟ ਦੇ ਨਾਲ ਟੱਕਰ ਹੋਈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਆਮ ਪੰਜਾਬੀ, ਭਾਵੇਂ ਉਹ ਮੁਸਲਮਾਨ ਸੀ, ਹਿੰਦੂ ਸੀ ਜਾਂ ਸਿੱਖ ਸੀ, ਉਹ ਇਕੁਅਲੀ ਸਫਰ ਕਰਦਾ ਸੀ ਦੁਸ਼ਮਣ ਦੇ ਹੱਥਾਂ 'ਚ। ਜੇ 1526 ਦੀ ਲੜਾਈ ਜਾਂ ਬਾਬਰ ਦੇ ਜ਼ੁਲਮਾਂ ਦੀ ਕਹਾਣੀ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਰਾਗ ਤਿਲੰਗ, ਰਾਗ ਆਸਾ ਦੇ ਸ਼ਬਦਾਂ, ਜਿਨ੍ਹਾਂ ਨੂੰ ਕਈ ਵਾਰ ਅਸੀਂ ਬਾਬਰ ਬਾਣੀ ਕਹਿੰਦੇ ਹਾਂ, ਹਾਲਾਂਕਿ ਬਾਬਰ ਬਾਣੀ ਟਾਈਟਲ ਦੀ ਕੋਈ ਬਾਣੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ, ਦੇਖਦੇ ਹਾਂ ਤਾਂ ਫਿਰ ਤੁਰਕ ਪਠਾਣਾ ਪਈ ਲੜਾਈ,
ਉਹ ਕੋਈ ਬਾਬਰ ਨੇ ਕੋਈ ਕਿਸੇ ਹਿੰਦੂ ਰਾਜੇ ਤੋਂ ਜਾਂ ਰਾਜਪੂਤ ਰਾਜੇ ਤੋਂ ਰਾਜ ਨਹੀਂ ਸੀ ਖੋਇਆ, ਉਹ ਪਠਾਣਾਂ ਤੋਂ ਖੋਇਆ ਸੀ। ਲੇਕਿਨ ਜਿਹੜੇ ਜ਼ੁਲਮ ਵੀ ਹੋਏ, ਜ਼ਾਹਰ ਹੈ ਜਿਹੜੀ ਰੂਲਿੰਗ ਧਿਰ ਜਦੋਂ ਪਾਵਰ ਲੂਜ਼ ਕਰਦੀ ਹੈ, ਹਮਲਾਵਰ ਉਹਨਾਂ ਨੂੰ ਟਾਰਗੇਟ ਕਰਦੇ ਨੇ। ਔਰ ਸਭ ਤੋਂ ਜ਼ਿਆਦਾ ਸਫਰ ਵੀ ਜਦੋਂ ਗੁਰੂ ਸਾਹਿਬ ਇਹ ਫਰਮਾਉਂਦੇ ਨੇ ਕਿ ਭਾਈ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ, ਕਿ ਬਾਬਰ ਵਾਣੀ ਜਿਹੜੀ ਆ ਉਹ ਕੀ ਫਿਰੀ ਹੈ ਕਿ ਭਾਈ ਟੁਕੜੇ ਟੁਕੜੇ ਹੋ ਕੇ ਚਾਰ ਚਫੇਰੇ ਉਹਨਾਂ ਦੀ ਇੱਜ਼ਤ, ਉਹਨਾਂ ਦੀ ਅਜ਼ਮਤ, ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੇ ਕਰੇ ਖੁਦਾਏ ਵੇ ਲਾ ਲੋ। ਲੇਕਿਨ ਇਹਦੇ ਬਾਵਜੂਦ ਇੱਕ ਬਾਇਸ ਡਿਵੈਲਪ ਹੋਇਆ, ਕਿਉਂਕਿ ਜਿਹੜੀ ਰੂਲਿੰਗ ਧਿਰ ਹੁੰਦੀ ਹੈ, ਜਿਹੜੀ ਮੈਜੋਰਿਟੀ ਦੂਸਰੀ ਹੁੰਦੀ ਹੈ, ਉਹ ਕਿਤੇ ਨਾ ਕਿਤੇ ਸਿੰਪੈਥਾਈਜ਼ ਵੀ ਕਰਦੀ ਹੁੰਦੀ ਹੈ। ਹਾਲਾਂ ਜੇ ਅਸੀਂ ਬਾਬਾ ਬੁੱਲੇ ਸ਼ਾਹ ਵੱਲ ਦੇਖੀਏ ਤੇ ਦੋ ਬੋਲੀਆਂ ਜਿਹੜੀਆਂ ਪੰਜਾਬ ਦੀਆਂ ਲੋਕ ਬੋਲੀਆਂ ਬਣ ਗਈਆਂ, ਇਹ ਬੁੱਲੇ ਸ਼ਾਹ ਦੀ ਲਿਖਤ ਚੋਂ ਆਈਆਂ ਨੇ। ਇੱਕ ਇਹ ਹੈ ਕਿ ਖਾਧਾ ਪੀਤਾ ਲਾਹੇਦਾ ਰਹਿੰਦਾ ਅਹਿਮਦ ਸ਼ਾਹ, ਕਿ ਭਾਈ ਖਾ ਪੀ ਲਓ ਉਹੀ ਲਾਹੇਦਾ, ਬਾਕੀ ਅਹਿਮਦ ਸ਼ਾਹ ਨੇ ਲੈ ਜਾਣੇ। ਤੇ ਦੂਸਰਾ ਜਦੋਂ ਕਹਿੰਦੇ ਨੇ ਕਿ ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ, ਇਹ ਵੀ ਉਸ ਸਿਸਟਮ ਦੀ ਚੇਂਜ ਕਿ ਕਿੱਥੇ ਉਹ ਲੋਕ ਭੂਰੀਆਂ ਜਾਂ ਭੂਰਾ ਉਸ ਦੀ ਬੁੱਕੜ ਹੈ, ਘੋੜਿਆਂ ਦੀਆਂ ਕਾਠੀਆਂ, ਜਿਵੇਂ ਭਾਈ ਸਾਹਿਬ ਨੇ ਵੇਰਵੇ 'ਚ ਉਹ ਜਿਹੜਾ ਡਾਇਲੋਗ ਹੈ ਔਰ ਪਰਸ਼ੀਅਨ ਦੇ ਵਿੱਚ ਇਹ ਅੰਕਿਤ ਹੈ ਨਾਦਰ ਸ਼ਾਹ ਔਰ ਜ਼ਕਰੀਆ ਖਾਨ ਦੇ ਵਿਚਕਾਰ, ਕਿ ਇਹ ਜਿਹੜੀ ਚੇਂਜ ਸੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੇ ਧਰਤੀ ਦੇ ਖਮੀਰ ਨੂੰ ਬਦਲਿਆ। ਔਰ ਉਸ ਧਰਤੀ ਦਾ ਖਮੀਰ ਜਿੱਥੇ 5000 ਸਾਲ ਦੇ ਵਿੱਚ ਕੋਈ ਨਾਇਕ ਨਹੀਂ ਸੀ। ਮੈਨੂੰ ਯਾਦ ਹੈ 1991-92 ਦਾ ਜ਼ਿਕਰ ਹੈ, ਪਹਿਲੀ ਵਾਰ ਮੈਂ ਸਰੀ ਗਿਆ ਔਰ ਉੱਥੇ ਕੁਛ ਲੈਫਟਿਸਟ ਵਿਚਾਰਧਾਰਾ ਵਾਲਾ ਕਾਫੀ ਪਾਵਰਫੁਲ ਗਰੁੱਪ ਸੀ, ਕਿਉਂਕਿ ਬਹੁਤ ਸਾਰੇ ਜਿਹੜੇ ਨਕਸਲਾਈਟ ਮੂਵਮੈਂਟ ਨਾਲ ਵੀ ਸੰਬੰਧਿਤ ਰਹੇ, 80ਵਿਆਂ 'ਚ ਬਾਹਰ ਜਿਹੜੇ ਨਿਕਲੇ, ਜਿਹੜੇ ਸਰਵਾਈਵ ਕਰ ਗਏ। ਝੂਠੇ ਪੁਲਿਸ ਮੁਕਾਬਲੇ ਪੰਜਾਬ 'ਚ ਸਭ ਤੋਂ ਪਹਿਲਾਂ ਬਾਦਲ ਨੇ ਹੀ ਬਣਾਏ, ਨਕਸਲੀ ਕਹਿ ਕੇ ਸਿੱਖ ਮੁੰਡੇ ਮਾਰੇ, ਜਿਵੇਂ ਵੀਰ ਦਲਜੀਤ ਸਿੰਘ ਡਿਟਰੋਇਟ ਉਹਨਾਂ ਨੇ ਦੱਸਿਆ, ਉਹ ਵੀ ਸਿੱਖਾਂ ਦੇ ਮੁੰਡੇ ਸੀ। ਭਾਵੇਂ ਮਾਰਕਸਿਜ਼ਮ ਕੀ ਸੀ ਜਾਂ ਕਾਨੂੰ ਸਾਨਿਆਲ ਚਾਰੂ ਮਜਮੂਦਾਰ ਦੀ ਵਿਚਾਰਧਾਰਾ ਕੀ ਸੀ, ਪਰ ਸਿੱਖ ਦੇ ਵਿੱਚ ਇੱਕ ਤਾਂਘ ਹੀ ਨਹੀਂ ਹੈ। ਸਰ ਕਪੂਰ ਸਿੰਘ ਜਿਵੇਂ ਕਹਿੰਦੇ ਸੀ ਵੀ ਸਿੱਖ ਫਾਂਸੀ ਤੇ ਚੜ੍ਹਨਾ ਪਸੰਦ ਨਹੀਂ ਕਰਦੇ, ਛਾਲ ਮਾਰ ਕੇ ਚੜ੍ਹਦੇ ਨੇ। ਉਹ ਜਿਹੜੀ ਸਾਡੀ ਇੱਕ ਪ੍ਰੋਗਰਾਮਿੰਗ ਹੈ ਟਰੂਥ ਦੇ ਲਈ, ਮਰਨ ਦੇ ਗੱਲ ਮਰਨ ਦੀ ਨਹੀਂ ਹੈ, ਗੱਲ ਚੈਲੰਜ ਸਿੱਖ ਦੇ ਵਿੱਚ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਨੇ ਭਰਿਆ। ਤੇ ਉਹ ਖੱਬੇ ਪੱਖੀਆਂ ਦਾ ਗਰੁੱਪ ਜਿਨ੍ਹਾਂ ਨੇ ਮੇਰੇ 2-3 ਰੇਡੀਓ ਪ੍ਰੋਗਰਾਮ ਇੰਟਰਵਿਊ ਸੁਣੇ ਤੇ ਉਹ ਕਹਿਣ ਲੱਗੇ ਜੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ 1 to 1। ਮੈਂ ਕਿਹਾ ਜੀ ਠੀਕ ਹੈ। ਉਹ 35-40 ਇਕੱਠੇ ਹੋ ਗਏ ਕਿਸੇ ਘਰ ਦੇ ਵਿੱਚ ਔਰ ਉਹਨਾਂ ਨੇ ਇਹ ਕਿਹਾ, ਕਹਿੰਦੇ ਜੀ ਅਸੀਂ ਬਿਲਕੁਲ ਐਂਟਾਈ ਐਸਟੈਬਲਿਸ਼ਮੈਂਟ ਹੈ, ਸਰਕਾਰ ਦੇ ਬੜੇ ਜ਼ੁਲਮ ਨੇ ਜਾਂ ਦੂਜੇ ਨੇ, ਪਰ ਸਾਡਾ ਇੱਕ ਇਤਰਾਜ਼ ਹੈ ਕਿ ਅਸੀਂ ਖਾਲਿਸਤਾਨ ਸ਼ਬਦ ਦੀ ਥਾਂ ਦੇਸ਼ ਪੰਜਾਬ ਕਿਉਂ ਨਹੀਂ ਕਹਿ ਲੈਂਦੇ ਔਰ ਅਸੀਂ ਉਹਨੂੰ ਲਿਬਰੇਟ ਕਰਵਾਉਣਾ, ਅਸੀਂ ਇਸ ਦੇ ਨਾਲ ਖਲੋਤੇ ਹਾਂ। ਮੈਂ ਕਿਹਾ ਜੀ ਸੁਝਾਅ ਤੁਹਾਡਾ ਬਹੁਤ ਵਧੀਆ, ਬਹੁਤ ਚੰਗਾ, ਪਰ ਹੁਣ ਮੇਰਾ ਇੱਕ ਸਵਾਲ ਹੈ, ਪੰਜਾਬ ਦੀ ਹਿਸਟਰੀ ਕਿੰਨੀ ਕੁ ਪੁਰਾਣੀ? ਉਹ ਕਹਿੰਦੇ ਜੀ ਇੰਡਸ ਵੈਲੀ ਸਿਵਲਾਈਜੇਸ਼ਨ 5000 ਸਾਲ ਦੀ ਰਿਕਾਰਡਡ ਹਿਸਟਰੀ ਹੈ। ਮੈਂ ਕਿਹਾ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੇ 5 ਪੰਜਾਬ ਦੇ ਹੀਰੋਆਂ ਦੇ ਨਾਂ ਲਓ। ਇੱਕਦਮ ਸਨਾਟਾ ਜਿਹਾ ਹੋਇਆ। ਮੈਂ ਫਿਰ ਜਦੋਂ ਸਨਾਟਾ ਤੋੜਦਿਆਂ ਕਿਹਾ, ਮੈਂ ਕਿਹਾ ਜੀ ਇੱਕ ਪੋਰਸ ਮੰਨ ਲਓ। ਮੈਂ ਕਿਹਾ ਵੈਸੇ ਮੈਨੂੰ ਲੱਗਦਾ ਨਹੀਂ ਕੋਈ ਪੋਰਸ ਹੋਇਆ, ਕਿਸੇ ਮਾਂ ਨੇ ਪੰਜਾਬ 'ਚ ਹਿੰਦੂ ਸਿੱਖ ਮੁਸਲਮਾਨ ਨੇ ਬੱਚੇ ਦਾ ਨਾਂ ਪੋਰਸ ਨਹੀਂ ਰੱਖਿਆ। ਇਹ ਹੋ ਗਿਆ, ਚਲੋ ਇੱਕ ਫਿਲਮਾਂ ਬਣ ਜਾਂਦੀਆਂ ਨੇ, ਚਲੋ ਬਾਕੀ ਤੁਸੀਂ ਚੁੱਪ। ਤੇ ਮੈਂ ਕਿਹਾ ਜੀ ਜਿੱਥੇ ਇਸ ਕਿਸਮ ਦਾ ਕਲਚਰ ਸੱਭਿਆਚਾਰ ਅੱਜ ਵੀ, ਕਿਉਂਕਿ ਇੱਕ ਗੱਲ ਅਹਿਮੀਅਤ ਵਾਲੀ ਹੈ ਕਿ ਕਿਵੇਂ ਪੰਜਾਬੀਅਤ ਦੇ ਨਾਂ ਥੱਲੇ ਸਿੱਖੀ ਦਾ ਗਲਾ ਘੁੱਟਿਆ ਜਾ ਰਿਹਾ, ਪੰਜਾਬੀ ਕਲਚਰ ਦੇ ਨਾਂ ਥੱਲੇ ਸਿੱਖ ਤਹਿਜ਼ੀਬ ਨੂੰ ਡਿਸਟਰੋਏ ਕੀਤਾ ਜਾ ਰਿਹਾ, ਔਰ ਕੁੱਲ ਮਿਲਾ ਕੇ ਜਿਹੜਾ ਸਾਰਾ ਨੈਰੇਟਿਵ ਸਿੱਖੀ ਦੇ ਦੁਆਲੇ ਘੁੰਮਦਾ। ਮੈਂ ਕਿਹਾ ਜੀ ਉਸ ਧਰਤੀ ਤੇ ਬਲਕਾਰ ਯੋਧਾ ਹੀ ਉਦੋਂ ਪੈਦਾ ਹੋਣੇ ਸ਼ੁਰੂ ਹੋਏ ਜਦੋਂ ਗੁਰੂ ਨਾਨਕ ਸਾਹਿਬ ਨੇ ਝੰਡਾ ਗੱਡ ਦਿੱਤਾ ਸੱਚ ਹੱਕ ਇਨਸਾਫ ਦਾ, ਔਰ ਬੁਲੰਦ ਆਵਾਜ਼ ਕਿਹਾ ਕਿ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਤੇ ਧਰਤੀ ਦਾ ਖਮੀਰ ਇੱਕ ਦਿਨ 'ਚ ਨਹੀਂ ਬਦਲਿਆ। ਜੇ ਅਸੀਂ ਮਜ਼ਹਬਾਂ ਦੀ ਗੱਲ ਕਰੀਏ, ਸੈਮੈਟਿਕ ਧਰਮ ਜਿਹੜੇ ਨੇ ਇਹ ਪ੍ਰੋਫਿਟ ਬੇਸਡ ਨੇ, ਰੈਵੂਲੇਸ਼ਨਸ ਨੇ। ਜੀਸਸ ਆਏ, ਆਪਣੀ ਗੱਲ ਕਹੀ, ਚਲੇ ਗਏ। ਉਹਨਾਂ ਦਾ ਉਹ ਜਿਹੜੇ ਨੇ ਉਹਨਾਂ ਦੇ ਮਸਾਇਆ ਨੇ, ਹਜ਼ਰਤ ਸਾਹਿਬ ਆਏ, ਨਬੀ ਨੇ, ਉਹਨਾਂ ਦਾ ਕਲਮਾ ਹੀ ਇਹ ਹੈ ਲਾ ਇਲਾਹਾ ਇल्लल्लाह ਮੁਹੰਮਦ ਰਸੂਲ ਅੱਲਾ। ਕੋਈ ਬਹੁਤ ਕੁਛ ਨਹੀਂ ਕਰਨਾ ਪੈਂਦਾ ਮੁਸਲਮਾਨ ਬਣਨ ਲਈ, ਬਹੁਤ ਸਿੰਪਲ ਰੱਖਿਆ ਉਹਨਾਂ ਨੇ ਕੰਮ ਕਿ ਭਾਈ ਇੱਕ ਰੱਬ ਹੈ ਤੇ ਹਜ਼ਰਤ ਮੁਹੰਮਦ ਸਾਹਿਬ ਉਸ ਦੇ ਰਸੂਲ ਨੇ। ਹੁਣ ਇੱਕ ਪਾਸੇ ਤਾਂ ਇਹ ਥਾਟ ਸੀ, ਪਰ ਇੱਥੇ ਗੁਰੂ ਨਾਨਕ ਸਾਹਿਬ ਨੇ ਉਸ ਧਰਤੀ ਦੇ ਜਾਏ ਦੀ ਬਾਂਹ ਫੜੀ। 10 ਜਾਮਿਆਂ 'ਚ 1469 ਤੋਂ 1699 ਤੱਕ 230 ਸਾਲ
ਉਸ ਮਨੁੱਖ ਨੂੰ ਘੜਿਆ, ਉਹਨੂੰ ਤਹਿਜ਼ੀਬ ਦਿੱਤੀ, ਜ਼ਬਾਨ ਦਿੱਤੀ, ਕੇਂਦਰ ਦਿੱਤਾ, ਮੀਰੀ ਪੀਰੀ ਦਿੱਤੀ, ਫਿਰ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਦਿੱਤਾ, ਫਿਰ ਲੜਨਾ ਸਿਖਾਇਆ। ਤੇ 10ਵੇਂ ਪਾਤਸ਼ਾਹ ਵੀ ਗਏ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ 10 ਗੁਰੂਆਂ ਦੀ ਜੋਤ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਹਾਂ, ਤੇ ਜਿਹੜੀ ਇੰਨੀ ਵੈਲ ਰੂਟਿਡ ਜਿਹੜੀ ਤਹਿਜ਼ੀਬ ਹੈ, ਜਿਸ ਨੂੰ ਅਸੀਂ ਪੜ੍ਹਦੇ ਹਾਂ, ਅਬ ਚਲ ਨੀਂਵ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਈ, ਕਿਉਂਕਿ ਜਦੋਂ ਧਰਤੀ ਦੇ ਉੱਤੇ ਉਹ ਸੱਚ ਲਿਆ ਕੇ ਉਤਾਰ ਦਿੱਤਾ ਹੈ। ਇੱਕ ਡਾਕਟਰ ਦੱਸ ਰਹੇ ਸਨ ਕਿ ਜੀ ਉਹ ਗਏ, ਉਹਨਾਂ ਦੇ ਹੈਡ ਆਫ ਦਾ ਡਿਪਾਰਟਮੈਂਟ ਵੀ ਨਾਲ ਸੀ, ਤਾਜ ਮਹਿਲ ਦਾ ਟੂਰ ਜਿਹੜਾ ਉਹਨਾਂ ਦੀ ਰੂਆਊਟ 'ਤੇ ਸੀ, ਤੇ ਉੱਥੇ ਕਹਿੰਦੇ ਜਦੋਂ ਚਲੇ ਗਏ ਤੇ ਉਸ ਤੋਂ ਬਾਅਦ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤਾਂ ਜਿਹੜਾ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ। ਉਹ ਕਹਿਣ ਲੱਗੇ ਵੀ ਜੇ ਇੰਨਾ ਤੇਰੇ ਲਈ ਜ਼ਰੂਰੀ ਹੈ ਤਾਂ ਮੈਂ ਵੀ ਚੱਲਦਾ ਹਾਂ। ਕਹਿੰਦੇ ਉਹਨਾਂ ਦਾ ਕੋਈ ਸਕੈਜੂਲ ਨਹੀਂ ਸੀ, ਉਹਨਾਂ ਦੇ ਨਾਲ ਬਣ ਗਿਆ, ਆ ਗਏ ਦਰਬਾਰ ਸਾਹਿਬ। ਆ ਕੇ ਕਹਿੰਦੇ ਉਸ ਤੋਂ ਬਾਅਦ ਮੈਨੂੰ ਕਹਿਣ ਲੱਗੇ ਕਿ ਤਾਜ ਮਹਿਲ ਦਿਸ ਇਜ਼ ਦਾ ਮੋਨੂਮੈਂਟ ਆਫ ਦਾ ਡੈਡ, ਤੇ ਦਰਬਾਰ ਸਾਹਿਬ ਦਿਸ ਇਜ਼ ਦਾ ਮੋਨੂਮੈਂਟ ਆਫ ਲਿਵਿੰਗ ਬੀਇੰਗਸ ਥ੍ਰੋਬਿੰਗ ਵਿਦ ਲਾਈਫ। ਤੇ ਮੈਂ ਕਿਹਾ ਜੀ ਐਵੇਂ ਨਹੀਂ, ਗੁਰੂ ਸਾਹਿਬ ਨੇ ਜਦੋਂ ਇਹ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਜੀ ਸੱਚਖੰਡ ਦਾ ਨਕਸ਼ਾ ਥੱਲੇ ਲੈ ਆਂਦਾ, ਰੱਬ ਦਾ ਘਰ, ਕੋਈ ਮੰਦਰ, ਕੋਈ ਟੈਂਪਲ, ਕੋਈ ਮੂਰਤੀਆਂ ਨਹੀਂ ਸੀ। ਪੁਰਾਤਨ ਪੰਜਾਬੀ 'ਚ ਮੰਦਰ ਘਰ ਨੂੰ ਕਹਿੰਦੇ ਸੀ। ਅੱਜ ਵੀ ਬਜ਼ੁਰਗ ਕਈ ਅਸੀਸ ਦੇਣਗੇ ਕਿ ਸੋਹਣੇ ਮੰਦਰਾਂ 'ਚ ਵਸੋ। ਹੁਣ ਜਿਹੜਾ ਰੱਬ ਦਾ ਘਰ ਲਿਆ ਕੇ ਨਕਸ਼ਾ ਥੱਲੇ ਉਤਾਰ ਦਿੱਤੇ, ਤੇ ਸਰਬੱਤ ਦੇ ਭਲੇ ਦੀ ਗੱਲ, 230 ਸਾਲ ਦੀ ਟ੍ਰੇਨਿੰਗ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਹੁਣ ਲੜਾਈ ਤਾਂ ਆਈਡੀਆਜ਼ ਦੀ ਹੈ, ਜਿਨ੍ਹਾਂ ਦੇ ਨਾਲ ਲੜਾਈ ਹੈ ਉਹ 4000 ਸਾਲ ਤੋਂ ਰਿਗਵੇਦ ਦੇ ਨਾਲ ਵਰਣ ਆਸ਼ਰਮ ਸ਼ੁਰੂ ਹੁੰਦਾ ਹੈ, ਜਿਹੜਾ ਸਾਰਾ ਸੁਸਾਇਟੀ ਨੂੰ ਡਿਵਾਈਡ ਕਰਦਾ ਹੈ। ਤੇ ਇੱਥੇ ਸਾਰੀ ਕਾਇਨਾਤ ਨੂੰ ਗਲ 'ਚ ਲੈ ਕੇ ਆਪਣੇ ਗਲ ਨਾਲ ਲਾ ਕੇ ਗੁਰੂ ਸਾਹਿਬ ਫਰਮਾਉਂਦੇ ਨੇ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲੇ ਆਣ ਲੋ ਪਵਨ ਚਵਰੋ ਕਰੇ। ਹੁਣ ਇਹ ਜਿਹੜਾ ਸਾਰੀ ਕਾਇਨਾਤ ਨੂੰ ਆਪਣੇ ਨਾਲ ਜੋੜ ਲੈਣੇ, ਤੇ ਸਾਰੀ ਮਨੁੱਖਤਾ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਅਵਲ ਸਭ ਤੋਂ ਪਹਿਲਾਂ ਅੱਲਾਹ ਨੇ, ਰੱਬ ਨੇ ਨੂਰ ਪੈਦਾ ਕੀਤਾ, ਫਿਰ ਸੈਕੰਡਰੀ ਹੈ ਪੁਰਸ਼ ਪ੍ਰਾਕਿਰਤੀ ਦੇ ਇਹਨਾਂ ਦੇ ਕਨਸੈਪਟ ਨੂੰ ਨਕਾਰਦੇ ਆ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਿੱਥੇ ਇਹ ਕਨਸੈਪਟ ਹੈ, ਲੜਾਈ ਆਈਡੀਆਜ਼ ਦੀ ਹੈ। ਇਹਦੇ ਸਾਹਮਣੇ ਸ਼ੰਕਰਾ ਦਾ ਵਿਦਾਂਤ ਕੀ ਹੈ, ਚਾਣਕਿਆ ਦਾ ਥਾਟ ਕੀ ਹੈ, ਰਿਗਵੇਦ ਦਾ ਥਾਟ ਕੀ ਹੈ, ਜਾਂ ਦਇਆਨੰਦ ਦਾ ਡਿਵਾਈਸਿਵ ਆਰੀਆ ਸਮਾਜ ਕੀ ਹੈ। ਤੇ ਇਸ ਸਾਰੇ ਚੋਂ ਜਦੋਂ ਚੇਂਜ ਉਸ ਧਰਤੀ ਦਾ ਖਮੀਰ ਬਦਲਣਾ, ਐਵੇਂ ਭੂਰਿਆਂ ਵਾਲੇ ਰਾਜੇ ਨਹੀਂ ਬਣ ਗਏ। ਉਹਨਾਂ ਦੇ ਪਿੱਛੇ ਉਹ 230 ਸਾਲ ਦੀ ਟ੍ਰੇਨਿੰਗ ਦੇ ਨਾਲ ਜਿਹੜੀ ਗੱਲ ਆ ਕੇ ਰੁਕੀ, ਔਰ ਇਹੀ ਕਾਰਨ ਸੀ ਕਿ ਇਹ ਜਿਹੜਾ ਪਰਫੈਕਟ ਇਨਸਾਨ, ਜਿਹੜਾ ਜੇ ਸੱਚਮੁੱਚ ਕਹਿਣਾ ਹੋਏ ਰੱਬ ਦੇ ਇਮੇਜ ਵਿੱਚ ਘੜਿਆ ਹੋਇਆ। ਜਦੋਂ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਿਰਪਾਨ ਨੂੰ ਜਿਹੜਾ ਇੰਟਰਪ੍ਰੀਟ ਕਰਦੇ ਸੀ, ਕਹਿੰਦੇ ਸੀ ਕਿਰਪਾ ਤੇ ਆਨ, ਇਹ ਦੋ ਸ਼ਬਦਾਂ ਦਾ ਮੇਲ ਹੈ। ਕਿਰਪਾ ਉਹਦੀ ਬਖਸ਼ਿਸ਼ ਹੈ, ਜਿਵੇਂ ਵੀਰ ਸੁਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਜਿਹੜੀ ਮੀਰੀ ਦੀ ਤਲਵਾਰ ਹੈ, ਕਿਰਪਾਨ ਹੈ, ਉਸ ਦਾ ਮੁੱਠਾ ਪੀਰੀ ਦਾ। ਸੋ ਜ਼ਾਹਰ ਹੈ ਕਿ ਇਹ ਮੀਰੀ ਤੇ ਪੀਰੀ। ਔਰ ਮੈਨੂੰ ਯਾਦ ਹੈ ਕਿ ਡਾਕਟਰ ਸਿੰਥੀਆ ਨਾਲ ਜਦੋਂ ਪਹਿਲੀ ਮੁਲਾਕਾਤ ਹੋਈ ਤੇ ਮੈਨੂੰ ਕਹਿਣ, ਮੈਂ ਸੰਤ ਸਿਪਾਹੀ ਦੀ ਗੱਲ ਕੀਤੀ, ਕਹਿੰਦੇ ਵਾਟ ਇਜ਼ ਦਿਸ ਕਨਸੈਪਟ ਇਨ ਵਨ ਲਾਈਨ। ਮੈਂ ਕਿਹਾ ਇਹ ਸਿੱਖ ਸ਼ੁੱਡ ਹੈਵ ਦਾ ਵਿਜ਼ਡਮ ਆਫ ਏ ਸੇਂਟ ਐਂਡ ਦਾ ਕਰੇਜ ਆਫ ਏ ਸੋਲਜਰ। ਕਹਿੰਦੀ ਰਿਮਾਰਕੇਬਲ। ਸੋ ਇਹ ਜਿਹੜਾ ਸਾਡੀ ਖੂਬਸੂਰਤੀ ਹੈ, ਜਿਹੜੀ ਆਈਡੀਓਲੋਜੀ ਸਾਨੂੰ ਇਸ ਧਰਤੀ ਦੇ ਉੱਤੇ ਉਤਰ ਕੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਆਪ ਇਸ ਧੁੰਦ ਨੂੰ ਮਿਟਾਇਆ। ਇਹੀ ਜਿਹੜੀ ਹੈ ਜੇ ਐਨਾਟਮੀ ਆਫ ਅੱਜ ਦੇ ਪ੍ਰੋਬਲਮ ਇੰਡੀਆ ਕਹਿਣ, ਸਿੱਖ ਪ੍ਰੋਬਲਮ ਕੋਈ ਨਹੀਂ ਹੈ। ਭਾਰਤ ਕਈ ਵਾਰੀ ਆਪਣੇ ਵੀ ਕਹਿਣਗੇ ਜੀ ਸਿੱਖ ਸਮੱਸਿਆ, ਮੈਂ ਕਿਹਾ ਸਮੱਸਿਆ ਇਹਨਾਂ ਦੀ ਹੈ। ਇਹ ਉਹਨਾਂ ਦੀ ਮੁਗਲ ਰਜੀਮ ਦੀ ਵੀ ਪ੍ਰੋਬਲਮ ਸੀ, ਇਹ ਅਫਗਾਨਾਂ ਦੀ ਵੀ ਪ੍ਰੋਬਲਮ ਸੀ, ਅੰਗਰੇਜ਼ਾਂ ਦੀ ਸਟਲ ਤਰੀਕੇ ਨਾਲ ਸੀ, ਅੱਜ ਦੇ ਰੂਲਰਸ ਦੀ ਫਿਰ ਸਿੱਧੇ ਤਰੀਕੇ ਨਾਲ ਹੈ। ਐਨਾਟਮੀ ਆਫ ਪ੍ਰੋਬਲਮ ਇੰਡੀਆ ਹੈ। ਇਹਨਾਂ ਦੀ ਐਨਾਟਮੀ ਜਿਹੜੀ ਹੈ, ਇਹਨਾਂ ਦੀ ਪ੍ਰੋਬਲਮ ਉਹ ਇਹੀ ਹੈ ਕਿ ਇਸ ਮੁਕੰਮਲ ਵਿਚਾਰਧਾਰਾ ਦੇ ਸਾਹਮਣੇ ਸਾਰੇ ਬੌਣੇ ਨੇ, ਇਹ ਸਾਰੇ ਡਵਾਰਫ ਨੇ, ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਸਿੱਖ ਮੁਕੰਮਲ ਹੈ। ਜਿਵੇਂ ਡਾਕਟਰ ਰਵੀ ਸਿੰਘ ਨੇ ਬੜੀ ਖੂਬਸੂਰਤ ਗੱਲ ਕਹੀ ਕਿ ਗੱਲ ਜਿਹੜੀ ਹੈ, ਲੜਾਈ ਪਹਿਲਾਂ ਥਾਟ ਤੋਂ ਸ਼ੁਰੂ ਹੁੰਦੀ ਹੈ। ਜਦੋਂ ਤੁਸੀਂ ਸੋਚਦੇ ਹੋ ਮਨ ਜੀਤੇ ਜਗ ਜੀਤ, ਐਵੇਂ ਨਹੀਂ ਕਿਹਾ ਹੋਇਆ, ਤੇ ਥਾਟ ਹੀ ਤੁਹਾਨੂੰ ਬਣਾਉਂਦਾ। ਜੇ ਗੁਰੂ ਸਾਹਿਬ ਨੇ ਸਭ ਕੁਝ ਬਦਲਿਆ, ਨੋਮਨਕਲੇਚਰ ਬਦਲਿਆ, ਨਾਂ ਬਦਲ ਦਿੱਤੇ, ਤਹਿਜ਼ੀਬ, ਬੋਲਣ ਦਾ ਢੰਗ, ਅੰਦਾਜ਼, ਕਿੱਥੇ ਇੱਕ ਦੂਜੇ ਦੇ ਪੈਰੀਂ ਹੱਥ ਲਾਉਣ ਦੀ ਗੱਲ ਸੀ, ਫਤਿਹ ਦਾ ਕਨਸੈਪਟ ਦਿੱਤਾ ਕਿ ਸਿੱਖ ਸਿੱਖ ਨੂੰ ਮਿਲੇਗਾ,
2 ਵਾਰ ਉਹਨੂੰ ਯਾਦ ਹੋਏਗਾ ਕਿ ਮੈਂ ਵਾਹਿਗੁਰੂ ਦੀ ਕ੍ਰੀਏਸ਼ਨ ਆ, ਖਾਲਸਾ ਰੂਪ, ਤੇ ਮੇਰੇ ਜ਼ਿੰਮੇ ਹੈ। ਫਤਿਹ ਵੀ ਜਿਹੜੀ ਹੈ ਵਾਹਿਗੁਰੂ ਦੀ ਦਿੱਤੀ ਹੋਈ ਹੈ। ਤਹਿਜ਼ੀਬ ਬਦਲੀ, ਬੋਲੀ ਬਦਲੀ, ਰਹਿਣ ਸਹਿਣ ਬਦਲਿਆ, ਔਰ ਇਸ ਸਭ ਦਾ ਆਧਾਰ ਫਿਰ ਵੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਇਸ ਨੂੰ ਰੱਖਿਆ। ਇਹਦੇ ਸਾਹਮਣੇ ਕਿਹੜੀ 8000 ਸਾਲ ਦੀ ਹਿਊਮਨ ਹਿਸਟਰੀ 'ਚ ਕਿਹੜੀ ਵਿਚਾਰਧਾਰਾ ਇਸ ਕਦਰ ਜਿਹੜੀ ਹੈ ਉਹ ਬਿਲਕੁਲ ਜਿਹੜੀ ਪਤਾਲ 'ਚ ਜੜ੍ਹ ਹੈ ਰੱਖੀ ਹੋਈ, ਇਸ ਦੇ ਨਾਲ ਜੁੜੀ ਹੋਈ ਹੈ। ਔਰ ਇਹ ਗੱਲ ਉਹਨਾਂ ਖੱਬੇ ਪੱਖੀਆਂ ਨੂੰ ਸਮਝ ਵੀ ਆਈ, ਪਤਾ ਨਹੀਂ ਕਿੰਨੇ ਕੁ ਉਹਨਾਂ 'ਚੋਂ ਮੁੜ ਕੇ ਜੁੜੇ ਰਹੇ ਹੋਣਗੇ। ਲੇਕਿਨ ਮੈਂ ਉਹਨਾਂ ਨੂੰ ਕਿਹਾ ਜੀ, ਜੇ ਤਹਿਜ਼ੀਬ ਨੂੰ ਬਦਲਿਆ ਹੀ ਗੁਰੂ ਨਾਨਕ ਦੇ ਥਾਟ ਨੇ, ਤੇ ਸਾਨੂੰ ਕੀ ਪ੍ਰੋਬਲਮ ਹੈ ਉਹਦੇ ਨਾਲ? ਅਸੀਂ ਕਿਉਂ ਸਿੱਖੀ ਸ਼ਬਦ, ਖਾਲਸਾ ਸ਼ਬਦ ਜਾਂ ਖਾਲਿਸਤਾਨ ਸ਼ਬਦ ਕਿਉਂ ਸਾਨੂੰ ਇੰਨੀ ਐਲਰਜੀ ਕਰ ਦਿੰਦੇ? ਪਰ ਅੱਜ ਸਾਡੇ ਵੀ ਇੱਕ ਵੱਡੇ ਤਬਕੇ ਦਾ ਇਹੋ ਜਿਹਾ ਹਾਲ ਹੋਇਆ, ਕਿਉਂਕਿ ਇਹ ਪ੍ਰੋਪੇਗੈਂਡਾ। ਇੱਕ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਅਸੀਂ ਇਹ ਮੰਨ ਕੇ ਤੁਰਦੇ ਹਾਂ, ਸਰਦਾਰ ਕਪੂਰ ਸਿੰਘ, ਮੈਂ ਜਦੋਂ ਬਿਗਨਿੰਗ 'ਚ ਨਾ ਨਾਦ ਨਾ ਵੇਦ ਨਾ ਗੀਹ ਰਸ ਗੁਰੂ ਨਾਨਕ ਸਾਹਿਬ ਦਾ ਸ਼ਬਦ ਇਹ ਪੜ੍ਹਿਆ, ਉਹਨਾਂ ਨੂੰ ਬਹੁਤ ਚੰਗਾ ਲੱਗਦਾ ਸੀ। ਔਰ ਮੈਂ ਉਹਨਾਂ ਦੇ ਮੂੰਹੋਂ ਜਦੋਂ ਆਪਣੇ ਭਰਾ ਗੰਗਾ ਸਿੰਘ ਕੋਲ ਉਹਨਾਂ ਦੀ ਜਗਰਾਵਾਂ 'ਚ 3 ਜਾਮਨ ਉਹਨਾਂ ਦੀ ਘਰ ਦਾ ਨਾਂ ਸੀ, ਉੱਥੇ ਉਹਨਾਂ ਦੇ ਮੂੰਹੋਂ ਵੀ ਇੰਟਰਪ੍ਰੀਟੇਸ਼ਨ ਸੁਣੀ, ਤੇ ਗੱਲ ਕਰਦੇ ਕਰਦੇ ਕਹਿਣ ਲੱਗੇ ਕਿ ਜੀ ਇੱਕ ਸਮੱਸਿਆ ਸਿੱਖਾਂ ਦੀ ਹੈ ਕਿ ਕਈ ਵਾਰ ਜਿਹੜੀ ਬਾਣੀ ਦਾ ਕੰਟੈਕਸਟ ਹੁੰਦਾ ਉਸ 'ਚੋਂ ਵੱਖਰਾ ਜਾ ਕੇ ਹਰ ਚੀਜ਼ ਅਸੀਂ ਡਿਵਾਈਨ ਬਣਾ ਦਿੰਦੇ ਹਾਂ। ਉਸ 'ਚ ਡਿਵਿਨਿਟੀ ਹੈ, ਗੁਰਬਾਣੀ ਡਿਵਾਈਨ ਹੈ, ਪਰ ਉਸ 'ਚੋਂ ਜਿਹੜੀ ਇੰਟੈਲੈਕਚੁਅਲ ਸੇਧ ਨਿਕਲਦੀ ਹੈ ਉਹਨੂੰ ਅਸੀਂ ਛੱਡ ਦਿੰਦੇ। ਫਿਰ ਉਹਨਾਂ ਨੇ ਆਪ ਹੀ ਕਿਹਾ, ਕਹਿੰਦੇ ਜੀ ਅਸੀਂ ਇਹ ਕਹਿੰਦੇ ਹਾਂ ਕਿ ਜੀ ਅਲਟੀਮੇਟਲੀ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਕਹਿੰਦੇ ਹੁਣ ਇਹ ਜਿਹੜੀ ਗੱਲ ਹੈ ਇਹ ਅਲਟੀਮੇਟ ਟਰੂਥ ਦੀ ਹੈ ਕਿ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲੇ। ਉਹ ਕਹਿਣ ਲੱਗੇ ਕਿ ਦੁਨੀਆ ਦੇ ਵਿੱਚ 6-7 ਹਜ਼ਾਰ ਸਾਲ ਦੀ ਹਿਸਟਰੀ 'ਚ ਝੂਠ ਜਿੱਤਦਾ, ਵੱਡਾ ਵਕਤ ਕੂੜ ਦਾ ਰਾਜ ਰਿਹਾ, ਕੂੜ ਦਾ ਰਾਜ ਹੁੰਦਾ। ਸੱਚ ਉਦੋਂ ਜਿੱਤਦਾ ਜਦੋਂ ਸੱਚ ਤੇ ਖਲੋਣ ਵਾਲੇ ਕੂੜ ਨੂੰ ਚੈਲੰਜ ਕਰਦੇ ਨੇ। ਆਪਣੇ ਆਪ ਘਰ ਬੈਠਿਆਂ ਸੱਚ ਨਹੀਂ ਜਿੱਤ ਜਾਂਦਾ, ਕਿਉਂਕਿ ਅਲਟੀਮੇਟਲੀ ਜੇ ਇਵੇਂ ਹੁੰਦਾ ਤੇ ਫਿਰ ਏਡੀ ਵੱਡੀਆਂ ਗੁਲਾਮੀਆਂ, ਜ਼ੁਲਮ ਇਕੱਲੇ ਸਾਡੇ ਖਿੱਤੇ 'ਚ ਨਹੀਂ, ਸਪੈਨਿਸ਼ ਇਨਕੁਇਜ਼ੀਸ਼ਨ 20ਵੀਂ ਸਦੀ ਦੀ ਗੱਲ ਕਰੀਏ, ਹੋਲੋਕਾਸਟ, ਅਰਮੀਨੀਅਨ ਜੈਨੋਸਾਈਡ ਬਿਗਨਿੰਗ ਦੇ ਵਿੱਚ, ਬੋਸਨੀਆ ਔਰ ਰਵਾਂਡਾ, ਔਰ ਅੱਜ ਅਸੀਂ ਦੇਖ ਰਹੇ ਸਾਊਥ ਸੁਡਾਨ, ਔਰ ਓਵਰਆਲ ਕੀ ਚੱਲ ਰਿਹਾ ਦੁਨੀਆ 'ਚ। ਪਿਛਲੇ ਦਿਨਾਂ 'ਚ ਹੀ 2 ਜਿਹੜੇ ਡਿਕਟੇਟਰ ਕੰਬੋਡੀਆ 'ਚ ਜਿਨ੍ਹਾਂ ਨੂੰ ਉਹਨਾਂ ਨੇ ਇੰਡਾਈਕਟ ਕੀਤਾ ਜੈਨੋਸਾਈਡ ਲਈ, 1/4 ਪਾਪੂਲੇਸ਼ਨ ਕੰਬੋਡੀਆ ਦੀ ਇਹਨਾਂ 2 ਬੰਦਿਆਂ ਨੇ ਮਾਰ ਦਿੱਤੀ ਸੀ। ਉਹਨਾਂ ਨੇ ਕਿਹਾ ਜੀ ਬਿਲਕੁਲ ਅਸੀਂ ਜਿਹੜੀ ਧਰਮ ਫਰੀ ਉਹਦੇ 'ਚ ਮਾਰਨ ਵਾਲਿਆਂ ਜਿਹੜੇ ਮਰੇ ਬੁੱਧਿਸਟ ਵੀ ਸੀ, ਮੁਸਲਮਾਨ ਵੀ ਸੀ, ਈਸਾਈ ਵੀ ਸੀ। ਹੁਣ ਆਪਣੇ ਆਪ 'ਚ ਜੇ ਕਹੀਏ ਕਿ ਜੀ ਜਸਟਿਸ ਪ੍ਰੀਵੇਲ ਕਰਦਾ, ਇਹ ਨਹੀਂ ਹੈ। ਜਦੋਂ ਚੈਲੰਜ ਕੀਤਾ ਜਾਂਦਾ ਕੂੜ ਨੂੰ, ਔਰ ਇਸ ਗੱਲ ਦਾ ਵੀ ਧਿਆਨ ਰਹੇ, ਜੇ ਗੁਰੂ ਸਾਹਿਬਾਨ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਿੱਖ ਬੌਧਿਕ ਤੌਰ 'ਤੇ ਪਰਪੱਕ ਹੋਣ। ਮੈਂ ਸਮਝਦਾ ਕਈ ਵਾਰ ਜਦੋਂ ਅਸੀਂ 52 ਕਵੀਆਂ ਦੀ ਗੱਲ ਕਰਦੇ, ਕੋਈ ਉਹ ਐਂਟਰਟੇਨਮੈਂਟ ਨਹੀਂ ਸੀ ਵੀ ਕਵਿਤਾ ਸੁਣਾ, ਇੱਕ ਸਿੱਖਾਂ ਦੇ ਆਲੇ ਦੁਆਲੇ ਉਹ ਮਾਹੌਲ ਸਿਰਜਿਆ। ਔਰ ਜਦੋਂ ਇੰਟੈਲੈਕਟ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਕਿ ਭਾਈ ਸਿੱਖ ਜਿਹੜਾ ਹੈ ਉਸ ਦਾ ਬੁੱਧ ਸੋ ਦੀਪਕ ਜਿਉਂ ਉਜਿਆਰੇ, ਜਾਂ ਅਸੀਂ ਅਰਦਾਸ 'ਚ ਪੜ੍ਹਦੇ ਹਾਂ, ਹੁਣ ਮੱਤ ਦੇ ਨਾਲ ਪੱਤ ਵੀ ਜੋੜਿਆ ਹੁੰਦਾ ਆਪ ਹੀ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਮੱਤ ਦਾ ਰਾਖਾ ਆਪ ਵਾਹਿਗੁਰੂ। ਹੁਣ ਇਹ ਮੱਤ, ਸਰ ਕਪੂਰ ਸਿੰਘ ਕਹਿੰਦੇ ਸੀ ਮੱਤ ਹੈ ਇੰਟੈਲੈਕਚੁਅਲ ਸੋਫਿਸਟੀਕੇਸ਼ਨ, ਕਿ ਦੁਨੀਆ 'ਚ ਜਦੋਂ ਲੜਾਈ, ਰੱਬ ਦੇ ਘਰ ਰੱਬ ਨੂੰ ਪਾਉਣ ਲਈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉੱਥੇ ਕੋਈ ਅਕਲ ਦੀ ਲੋੜ ਨਹੀਂ ਹੈ। ਪਰ ਜਦੋਂ ਖਾਲਸੇ ਨੇ ਦੁਨੀਆ ਦੇ ਵਿੱਚ ਅਕਾਲ ਪੁਰਖ ਕੀ ਫੌਜ ਇਹ ਆਈ ਹੈ, ਇਹਨੇ ਲੀਡ ਕਰਨਾ ਹੈ, ਹਿਊਮਨ ਕਾਈਂਡ ਦੀ ਲੀਡਰਸ਼ਿਪ ਹੈ, ਤੇ ਇੰਟੈਲੈਕਟ ਦੇ ਲਈ ਜ਼ਰੂਰੀ ਹੈ ਅਕਲ ਦੇ ਨਾਲ ਅਕਲ ਪਿੜਦੀ ਹੈ। 47 ਦੇ ਦੌਰ ਦੀ ਗੱਲ ਕਰਦੇ ਹਾਂ, ਭਾਵੇਂ ਹੋਰ ਕੀ, ਮੈਂ ਇਹ ਸਮਝਦਾ ਵੀ ਕਿੱਥੇ ਉਹ ਲੰਡਨ ਰਿਟਰਨਡ ਵਕੀਲ ਸੋਫਿਸਟੀਕੇਟ, ਗਾਂਧੀ ਹੋਏ, ਨਹਿਰੂ ਹੋਏ, ਪਟੇਲ ਹੋਏ, ਤੇ ਕਿੱਥੇ ਸਾਡੇ ਜਿਹੜੇ ਉਹ ਹਾਣਦੇ ਹੀ ਨਹੀਂ ਸੀ। ਲੜਾਈ ਇੰਟੈਲੈਕਟ ਦੀ ਚੱਲ ਰਹੀ ਸੀ। ਕਿਸੇ ਨੇ ਕਿਸੇ ਨੂੰ ਪਾਕਿਸਤਾਨ ਪਰੋਸ ਕੇ ਨਹੀਂ ਦਿੱਤਾ, ਜਾਂ ਕਿਸੇ ਨੇ ਖਾਲਿਸਤਾਨ ਪਰੋਸ ਕੇ ਨਹੀਂ ਸੀ ਦੇਣਾ। ਉਸ ਸਿਚੁਏਸ਼ਨ 'ਚ ਤੁਸੀਂ ਜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਬਾਰੇ ਕਿਹਾ ਜਾਏ, ਤਾਂ ਇੱਕ ਵੈਸਟਰਨ ਸਕਾਲਰ ਨੇ ਕਿਹਾ ਕਿ ਹੀ ਡਰਿਊ ਵਿਕਟਰੀ ਆਊਟ ਆਫ ਦਾ ਜਾਜ਼ ਆਫ ਡਿਫੀਟ, ਕਿਉਂ ਘੜੀਸ ਕੇ ਲਿਆਂਦੀ। ਇੱਕ ਦਿਨ ਵੀ ਜੇਲ੍ਹ ਕੱਟੇ ਬਿਨਾਂ, ਡਾਕਟਰ ਅੰਬੇਦਕਰ ਵੀ ਇੱਕ ਦਿਨ ਵੀ ਜੇਲ੍ਹ ਨਹੀਂ ਗਏ,
ਲੇਕਿਨ ਉਹਨਾਂ ਨੇ ਵੀ ਭਾਵੇਂ ਪੂਨਾ ਪੈਕਟ ਇੱਕ ਸਰੈਂਡਰ ਸੀ ਆਪਣੀ ਕਿਸਮ ਦਾ, ਪਰ ਇਹ ਇੰਟੈਲੈਕਟ ਦੀ ਜਦੋਂ ਗੁਰੂ ਸਾਹਿਬ ਨੇ 52 ਕਵੀ ਇੰਟੈਲੈਕਟ ਅਨੰਦਪੁਰ ਸਾਹਿਬ 'ਚ ਜਿਹੜੇ ਨੇ ਉਹ ਪੇਂਟਰ ਵੀ ਨੇ, ਕਲਾਕਾਰ ਵੀ ਨੇ, ਬਾਗ ਵੀ ਨੇ, ਸਿਟੀ ਆਫ ਗਾਰਡਨਸ ਵੀ ਹੈ, ਫਾਈਲੈਂਥਰੋਪੀ ਵੀ ਹੈ। ਤੇ ਇਸ ਸਾਰੇ ਦਾ ਮਤਲਬ ਸੀ ਕਿ ਸਿੱਖ ਆਪਣੇ ਆਪ 'ਚ ਉਹ ਤਹਿਜ਼ੀਬ ਸਿਰਜ ਰਹੇ ਸੀ ਜਿਨ੍ਹਾਂ ਦੀ ਬੋਲੀ ਪੰਜਾਬੀ ਐਵੇਂ ਨਹੀਂ ਸਕ੍ਰਿਪਟ ਗੁਰਮੁਖੀ ਲੈ ਆਉਂਦੀ, ਸੈਂਕੜਿਆਂ ਸਾਲ ਜ਼ਬਾਨ ਤਾਂ ਪੁਰਾਣੀ ਹੈ, ਸੈਂਕੜਿਆਂ ਮਿਲੇਨੀਅਮਸ ਤੋਂ ਬੋਲੀ ਜਾ ਰਹੀ ਸੀ, ਪਰ ਜਦੋਂ ਉਹਨੂੰ ਸਕ੍ਰਿਪਟ ਦਿੱਤੀ ਉਹਦਾ ਆਧਾਰ ਬਣਿਆ। ਸਕ੍ਰਿਪਟ ਤੋਂ ਬਿਨਾਂ ਬੋਲੀ ਖਲੋਂਦੀ ਨਹੀਂ ਹੈ। ਡਾਇਲੈਕਟ ਹਜ਼ਾਰਾਂ ਨੇ ਜਿਹੜੇ ਗਾਇਬ ਹੁੰਦੇ ਨੇ, ਬਹੁਤੇ ਉਹੀ ਹੋਏ ਨੇ ਜਿਨ੍ਹਾਂ ਦੀ ਸਕ੍ਰਿਪਟ ਨਹੀਂ ਹੈ। ਔਰ ਇੱਕ ਪਾਕਿਸਤਾਨੀ ਸਕਾਲਰ ਨੇ ਇੱਕ ਵਾਰ ਕਿਹਾ ਸੀ ਕਿ ਜਦੋਂ ਤੱਕ ਇੱਕ ਵੀ ਸਿੱਖ ਇਸ ਧਰਤੀ ਦੇ ਉੱਤੇ ਹੈ ਪੰਜਾਬੀ ਨਹੀਂ ਮਰਦੀ, ਕਿਉਂਕਿ ਉਹਨੇ ਗੁਰਮੁਖੀ 'ਚ ਗੁਰੂ ਗ੍ਰੰਥ ਸਾਹਿਬ ਪੜ੍ਹਨੇ। ਸੋ ਇਹ ਜਿਹੜੀ ਸਾਰੀ ਕੰਪਲੀਸ਼ਨ ਹੈ ਸਾਡੀ ਸਿਵਲਾਈਜੇਸ਼ਨ ਦੀ, ਔਰ ਜਿਹਦੇ ਲਈ ਅਲਟੀਮੇਟਲੀ ਨੇਸ਼ਨ ਸਟੇਟ ਰਾਜ ਕਰੇਗਾ ਖਾਲਸਾ। ਇਸ ਸਾਰੇ ਤੋਂ ਬਾਅਦ ਜਦੋਂ 10ਵੇਂ ਪਾਤਸ਼ਾਹ ਨੇ ਉਹ ਗੁਰੂ ਨਾਨਕ ਸਾਹਿਬ ਦਾ ਐਕਸਪੈਰੀਮੈਂਟ ਮੁਕੰਮਲ ਹੋ ਜਾਂਦਾ ਹੈ ਤੇ ਫਿਰ ਇਹ ਫਰਮਾਉਂਦੇ ਨੇ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ। ਇਹ ਹੁਣ ਗੁਰੂ ਨਾਨਕ ਦੀ ਗੁਰਿਆਈ ਦੀ ਗੱਲ ਹੈ। ਜੇ ਖਾਲਸੇ ਦੀ ਮਹਿਮਾ ਕਹਿੰਦੇ ਆ, ਗੁਰੂ ਸਾਹਿਬ ਕਹਿੰਦੇ ਨੇ ਕਿ ਯਾ ਮੈਂ ਰੰਚ ਨਾ ਮਿਥਿਆ ਭਾਖੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਜਿਹੜੀ ਵਿਟਨੈਸ ਹੈ ਰੱਬ ਹੈ ਤੇ ਗੁਰੂ ਨਾਨਕ ਹੈ। ਬਿਗਨਿੰਗ ਔਰ ਐਂਡ ਗੁਰੂ ਨਾਨਕ ਦੀ ਵਿਚਾਰਧਾਰਾ ਹੈ ਕਿ ਇਹਨਾਂ ਸਿੱਖਾਂ ਨੂੰ ਮੈਂ ਹੁਣ ਪਾਤਸ਼ਾਹ ਬਣਾਇਆ, ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਤਿਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਜਿਹੜੀਆਂ ਵਿਚਾਰਾਂ ਤੁਰਦੀਆਂ ਨੇ, ਭਾਵੇਂ ਕਵੀ ਉਹਨੂੰ ਕਲਮਬੰਦ ਕਰਦੇ ਨੇ। ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਨੇ, ਭਾਈ ਮਨੀ ਸਿੰਘ ਸਕ੍ਰਾਈਬ ਹੁੰਦੇ ਸੀ। ਜੇ ਰਹਿਤਨਾਮਿਆਂ ਦੀ ਗੱਲ ਕਰੀਏ, ਭਾਈ ਦੇਸਾ ਸਿੰਘ, ਚੌਪਾ ਸਿੰਘ, ਭਾਈ ਦਇਆ ਸਿੰਘ, ਭਾਈ ਪ੍ਰਹਿਲਾਦ ਸਿੰਘ, ਭਾਈ ਨੰਦ ਲਾਲ, ਠੀਕ ਹੈ ਬਹੁਤ ਬਾਅਦ 'ਚ ਮਿਲਾਵਟਾਂ ਹੋਈਆਂ। 30-35 ਸਾਲ ਪੰਥ ਨੇ ਵਿਚਾਰ ਕਰਕੇ ਸਿੱਖ ਰਹਿਤ ਮਰਿਆਦਾ ਦਾ ਡਾਕੂਮੈਂਟ, ਉਹਦੇ 'ਚ ਰਹਿਤਨਾਮੇ ਵੀ ਸਾਧਨ ਸੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁੱਢਲੇ ਤੌਰ 'ਤੇ ਸੀ, ਕੰਟੀਨਿਊਸ ਪਰੰਪਰਾ ਵੀ ਸੀ ਜਿਹੜੀ ਸੀਨਾ ਬਸੀਨਾ ਚੱਲ ਰਹੀ ਸੀ। ਇੱਕ ਬੜਾ ਖੂਬਸੂਰਤ ਡਾਕੂਮੈਂਟ ਦਿੱਤਾ। ਔਰ ਇਹ ਜਿਵੇਂ ਅੱਜ ਵੀ ਇਹ ਵਿਚਾਰ ਦਿੱਤੇ ਗਏ ਨੇ, ਮੰਦਭਾਗੀ ਗੱਲ ਹੈ ਕਿ ਅੱਜ ਇੱਕ ਪਾਸੇ ਸਾਡੇ ਗਲ ਗੁਲਾਮੀ ਦੇ ਸੰਗਲ ਨੇ, ਉਹਨਾਂ ਨੂੰ ਕੱਟਣ ਦੀ ਥਾਂ ਤੇ ਅਸੀਂ ਕਿੱਥੇ ਲੜ ਰਹੇ ਹਾਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਏਜੰਸੀਆਂ ਦੀ ਗੱਲ ਵੀਰ ਦਲਜੀਤ ਸਿੰਘ ਹੋਰਾਂ ਨੇ ਕੀਤੀ ਕਿ ਕਿਵੇਂ ਇੱਕ ਤੋਂ ਬਾਅਦ ਇੱਕ, ਔਰ ਤੁਸੀਂ ਬਹੁਤ ਵਾਰ ਦੇਖੋਗੇ ਜਿੱਥੇ ਪੰਥ ਦੀ ਗੱਲ ਹੁੰਦੀ ਹੈ ਉਹਨਾਂ ਗੁਰਦੁਆਰਿਆਂ 'ਚ ਝਗੜੇ ਖੜੇ ਕੀਤੇ ਜਾਂਦੇ ਨੇ। ਔਰ ਹੌਲੀ 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 ਅਸੀਂ ਆਪਣੀ ਫਾਲਸ ਈਗੋ ਦੇ ਨਾਲ ਕਿਤੇ ਨਾ ਕਿਤੇ ਫਿਰ ਟਕਰਾਉਂਦੇ ਅਦਾਲਤਾਂ 'ਚ ਐਂਡ ਹੁੰਦੇ। ਉਦੋਂ ਤੱਕ ਬਿਲਕੁਲ ਬੱਸ ਹੋ ਚੁੱਕੀ ਹੁੰਦੀ ਹੈ। ਉਹੀ ਸਾਧਨ ਜਿਹੜੇ ਪੰਥਕ ਚੜ੍ਹਦੀ ਕਲਾ ਦੇ ਕੰਮਾਂ 'ਚ ਲੱਗ ਸਕਦੇ ਨੇ, ਉਹ ਸਾਡੇ ਕਿਸੇ ਹੋਰ ਪਾਸੇ ਜਾ ਰਹੇ ਹੁੰਦੇ ਨੇ। ਔਰ ਕਿਤੇ ਵੀ ਤੁਸੀਂ 2-2 ਲੱਖ ਦੀਆਂ ਗੈਦਰਿੰਗਸ ਕਰੋ, ਭਾਰਤੀ ਮੀਡੀਆ 'ਚ ਕੋਈ ਖਬਰ ਨਹੀਂ ਹੋਏਗੀ, ਪਰ ਕਿਤੇ ਵੀ ਕੋਈ ਟਕਰਾਅ ਹੁੰਦਾ ਤੇ ਉਹ ਅਗਲੇ ਦਿਨ PTI ਦੀ ਨਿਊਜ਼ ਹੁੰਦੀ ਹੈ। ਔਰ ਗੱਲ ਜਿਵੇਂ ਫੇਕ ਨਿਊਜ਼ ਦੇ ਹਵਾਲੇ ਨਾਲ ਹੋਈ, ਮੈਂ ਇੱਕ ਉਦਾਹਰਣ ਦੱਸਦੇ ਹਾਂ ਜਿਹੜੀ ਕਿ ਇਹ ਗੱਲ ਇੰਪੋਰਟੈਂਟ ਹੋਏਗੀ ਸਮਝਣੀ, ਕਿ ਮੀਡੀਆ ਦੀ ਅੱਜ ਦੇ ਪੀਰੀਅਡ 'ਚ ਇੰਪੋਰਟੈਂਸ ਤਾਂ ਹਮੇਸ਼ਾ ਹੀ ਰਹੀ ਹੈ। ਉਸੇ ਲਈ ਜਿਹੜਾ ਵੀ ਪ੍ਰਚਾਰ ਕੀਤਾ ਜਾਂਦਾ ਸੀ ਉਹਨਾਂ ਜ਼ਮਾਨਿਆਂ 'ਚ ਗੁਰੂ ਸਾਹਿਬਾਨ ਨੇ ਵੀ, ਔਰ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਪੀਰੀਅਡ 'ਚ ਵੀ ਉਹਨਾਂ ਨੇ ਟੂ ਦਾ ਹਿਲਟ ਇਸਤੇਮਾਲ ਕੀਤਾ। ਹੁਣ ਦੀ ਸਾਡੀ ਮੂਵਮੈਂਟ 'ਚ ਵੀ ਗੁਰਦੁਆਰਿਆਂ ਦੇ ਸਪੀਕਰ ਸਾਡਾ ਇੱਕ ਸਾਧਨ ਸੀ ਆਪਣੀ ਗੱਲ ਕਹਿਣ ਦਾ। ਪਰ ਅੱਜ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ, ਜਿਹੜੇ ਮੁਗਲਾਂ ਨਾਲੋਂ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਨਾਲੋਂ ਜ਼ਿਆਦਾ ਚਲਾਕ ਨੇ, ਸਿਰੇ ਦੇ ਕਪਟੀ ਨੇ, ਪੈਨਸਿਲਵੇਨੀਆ ਸਟੇਟ ਅਸੈਂਬਲੀ ਨੇ ਅਕਤੂਬਰ ਦੇ ਮਹੀਨੇ 'ਚ ਇੱਕ ਯੂਨੈਨਿਮਸ ਰੈਜ਼ੋਲੂਸ਼ਨ ਕੀਤਾ ਜਿਹਦੇ 'ਚ ਉਹਨਾਂ ਨੇ ਨਵੰਬਰ 84 ਨੂੰ ਸਿੱਖ ਜੈਨੋਸਾਈਡ ਮੰਥ ਦੇ ਤੌਰ ਤੇ ਮਾਨਤਾ ਦਿੱਤੀ। ਬੜਾ ਡੀਟੇਲ ਡਾਕੂਮੈਂਟ ਹੈ। 30,000 ਉਹਨਾਂ ਨੇ ਕਿਲਿੰਗਸ ਦੀ ਗੱਲ ਕੀਤੀ ਨਵੰਬਰ ਦੇ ਪਹਿਲੇ ਹਫਤੇ 84 'ਚ। 2 ਦਿਨ ਪਹਿਲਾਂ ਤੁਸੀਂ ਦੇਖੋ PTI ਪ੍ਰੈਸ ਟਰਸਟ ਆਫ ਇੰਡੀਆ ਦੀ ਬੜੀ ਜਿਹਨੂੰ ਕਹੋ ਪੁਰਾਣੀ ਵੀ ਔਰ ਰਿਲਾਇਬਲ ਇੰਡੀਅਨ ਆਸਪੈਕਟ ਤੋਂ ਨਿਊਜ਼ ਏਜੰਸੀ ਹੈ। ਜਦੋਂ ਅਸੀਂ ਨਿਊਜ਼ ਏਜੰਸੀ ਦੀ ਗੱਲ ਕਰਦੇ ਹਾਂ, ਇੰਟਰਨੈਸ਼ਨਲੀ ਐਸੋਸੀਏਟਿਡ ਪ੍ਰੈਸ, ਰॉयटर ਨਿਊਜ਼ ਏਜੰਸੀ ਦੀ ਖਬਰ ਦਾ ਮਤਲਬ ਹੁੰਦਾ ਕਿ ਸੈਂਕੜਿਆਂ ਥਾਵਾਂ ਤੇ ਲੱਗੀ ਹੈ ਤੇ ਉਸ ਤੋਂ ਬਾਅਦ ਕਈ ਥਾਵਾਂ ਤੇ ਉਹਦੇ ਤੇ ਡਿਸਕਸ਼ਨਸ ਹੋਣੀਆਂ ਇਲੈਕਟ੍ਰੋਨਿਕ ਮੀਡੀਆ 'ਚ। PTI ਨੇ 3 ਦਿਨ ਪਹਿਲਾਂ ਇਹ ਖਬਰ ਲਾਈ ਕਿ ਜਿਹੜਾ ਪੈਨਸਿਲਵੇਨੀਆ ਸਟੇਟ ਅਸੈਂਬਲੀ ਵਿਦਡਰਾਜ਼ ਰੈਜ਼ੋਲੂਸ਼ਨ recognizing November 84 as the Sikh genocide month।
ਹੁਣ ਇੱਕਦਮ ਮੈਂ ਸਵੇਰੇ ਉੱਠਦਿਆਂ ਟ੍ਰਿਬਿਊਨ ਦੇਖੀ ਔਰ ਫਰੰਟ ਪੇਜ ਦੇ ਉੱਤੇ PTI ਦੀ ਜਿਹੜੇ ਕੰਸਰਨ ਬ੍ਰਦਰ ਸਨ ਉਹਨਾਂ ਤੱਕ ਮੈਂ ਪਹੁੰਚ ਕੀਤੀ, ਡਾਕਟਰ ਪ੍ਰਿਤਪਾਲ ਸਿੰਘ। ਮੈਂ ਕਿਹਾ ਜੀ ਫਾਈਂਡ ਆਊਟ ਕਰੋ ਇਹ ਕੀ ਹੈ। ਮੈਂ ਕਿਹਾ ਜਿਸ ਅੰਦਾਜ਼ 'ਚ ਖਬਰ ਲੱਗੀ ਹੈ ਇਹ ਫੇਕ ਨਿਊਜ਼ ਲੱਗਦੀ ਹੈ, ਕਿਉਂਕਿ ਉਹਦੇ 'ਚ ਕੋਈ ਸੋਰਸ ਨਹੀਂ ਸੀ ਕੋਟ ਕੀਤਾ ਹੋਇਆ। ਸੋ ਸ਼ਾਮ ਤੱਕ ਇਹ ਗੱਲ ਕਲੀਅਰ ਹੋ ਗਈ ਕਿ ਬਿਲਕੁਲ ਫੇਕ ਨਿਊਜ਼ ਹੈ। ਕੋਈ ਹਿੰਦੂ ਸੁਸਾਇਟੀ ਦੇ ਨਾਂ ਥੱਲੇ ਕੋਈ ਦੀਪ ਸ਼ਰਮਾ ਕਿ ਕੌਣ, ਉਹਨੇ ਇਹ ਬਿਆਨ ਦੇ ਕੇ ਔਰ ਇਵੇਂ ਲਵਾਇਆ। ਜਿਹੜੇ ਅਸੈਂਬਲੀਮੈਨ ਨੇ ਮੂਵ ਕੀਤਾ ਸੀ ਉਹਨੇ ਕਿਹਾ ਜੀ ਜਾ ਕੇ ਵੈਬਸਾਈਟ ਤੇ ਦੇਖ ਲਓ, ਇਟ ਇਜ਼ ਔਨ ਰੈਕਰਡ। ਔਰ ਇਹ ਨਹੀਂ ਹੈ ਕਿ ਵੀ ਇਸ ਤਰ੍ਹਾਂ ਅਸੈਂਬਲੀਆਂ ਦੇ ਮਤੇ ਬਦਲਦੇ ਨੇ ਕਿ ਐਜ਼ ਇਫ ਇਟ ਹੈਜ਼ ਨਾਟ ਬਿਨ ਪਾਸਡ, ਬਟ ਬਾਈ ਦਾ ਟਾਈਮ ਇਹ ਆਲਰੇਡੀ ਲੱਗ ਚੁੱਕੀ ਸੀ। ਕੁਛ ਨੂੰ ਜਦੋਂ ਜਿਨ੍ਹਾਂ ਨੂੰ ਕਮਿਊਨੀਕੇਟ ਕੀਤਾ ਉਹਨਾਂ ਨੇ ਵਿਦਹੈਲਡ ਕਰ ਲਈ, ਪਰ ਇਹ ਚਾਰ ਚਫੇਰੇ ਖਬਰ ਸੀ। ਹੁਣ ਜਿਹੜੀ ਡਿਨਾਈਲ ਵੀ ਆਈ ਜਾਂ ਆਏਗੀ ਉਹ ਕਿਤੇ ਖੂੰਜੇ 'ਚ ਲੱਗੀ ਹੋਏਗੀ। ਲੇਕਿਨ ਸਾਡੇ ਕੋਲ ਆਪਣਾ TV 84 ਸੀ, ਉਸੇ ਸ਼ਾਮ ਅਸੀਂ ਓਰੀਜਨਲ ਰੈਜ਼ੋਲੂਸ਼ਨ ਦੂਸਰਾ ਕਰਕੇ ਇਹਦੇ ਤੇ ਅਸੀਂ ਇੱਕ ਪੂਰਾ ਸੈਗਮੈਂਟ ਕੀਤਾ ਔਰ ਜਿਉਂ-ਜਿਉਂ ਸੈਗਮੈਂਟ ਚੱਲ ਰਿਹਾ ਸੀ ਸੈਂਕੜਿਆਂ ਸ਼ੇਅਰ ਫੇਸਬੁੱਕ ਤੇ, ਥਾਊਜ਼ੈਂਡਸ ਆਫ ਵਿਊਅਰਸ। ਸੋ ਇਸ ਝੂਠ ਨੂੰ ਕਾਊਂਟਰ ਕਰਨ ਲਈ ਅੱਜ ਤਾਂ ਹਕੂਮਤ ਹੀ BBC ਦੀ ਇੱਕ ਡਿਟੇਲ ਸਟੱਡੀ ਆਈ ਹੈ ਪਿਛਲੇ ਵੀਕ, ਕਿਉਂਕਿ ਭਾਰਤ ਦੇ ਵਿੱਚ 220 ਮਿਲੀਅਨ ਜਿਹੜੇ ਨੇ ਉਹ ਫੇਸਬੁੱਕ, ਟਵਿੱਟਰ ਔਰ WhatsApp ਦੇ ਯੂਜ਼ਰ ਨੇ, 220 ਮਿਲੀਅਨ। ਔਰ ਇਹ ਅਮਿਤ ਸ਼ਾਹ ਨੇ ਅੱਜ ਤੋਂ ਮਹੀਨਾ ਪਹਿਲਾਂ ਕਿਹਾ ਸੀ, ਜਿਹੜੀ ਉਹਨਾਂ ਦੇ IT ਦੇ ਹਜ਼ਾਰਾਂ ਉਹਨਾਂ ਨੇ ਆਪਣੇ ਰੱਖੇ ਹੋਏ ਨੇ ਜਿਹੜੇ ਫੇਕ ਨਿਊਜ਼ ਕ੍ਰੀਏਟ ਕਰਦੇ ਨੇ, ਸਰਕੂਲੇਟ ਕਰਦੇ ਨੇ, ਕਿ ਜੀ 80 ਮਿਲੀਅਨ ਸਾਡੇ ਕੋਲ ਕੱਲਾ UP 'ਚ WhatsApp ਗਰੁੱਪ ਹੈ। ਅਸੀਂ ਸਵੇਰੇ 8 ਵਜੇ ਇੱਕ ਨਿਊਜ਼ ਜਿਹੜੀ ਆ ਉਹਨਾਂ ਨੂੰ ਪਰੋਸ ਦਿੰਦੇ ਹਾਂ, ਦੈਟ ਇਜ਼ ਰੀਅਲ ਔਰ ਫੇਕ ਡਜ਼ਨਟ ਮੈਟਰ, ਇਟ ਰੀਚਿਜ਼ ਐਵਰੀਵੇਅਰ। ਹੁਣ ਉਹਨਾਂ ਦੇ ਨਾਲ ਟੱਕਰ ਹੈ। ਬਹਾਦਰੀ ਦੀ ਕੋਈ ਕਮੀ ਨਹੀਂ ਹੈ ਸਾਡੇ 'ਚ। ਸਾਡੀ ਮੂਵਮੈਂਟ 4 ਦਹਾਕਿਆਂ ਦੇ, ਜੇ ਅਸੀਂ 1978 13 ਅਪ੍ਰੈਲ ਨੂੰ ਕੱਟ ਆਫ ਟਾਈਮ ਦੇਖੀਏ, ਸਾਡੇ ਯੋਧਿਆਂ ਨੇ ਭਾਂਜੜਾਂ ਪਾਈਆਂ ਨੇ। ਕੋਈ ਸੁੱਖੇ ਜਿੰਦੇ, ਦਿਲਾਵਰ ਸਿੰਘ ਔਰ ਅੱਜ ਵੀ ਜਗਤਾਰ ਸਿੰਘ ਹਵਾਰਾ, ਇਹ ਕੋਈ ਕਮੀ ਨਹੀਂ। ਪੰਜਾਬ ਦੇ ਪਿੰਡਾਂ 'ਚ ਵੀ ਸਪੋਰਟ ਦੀ ਕਦੇ ਕੋਈ ਕਮੀ ਨਹੀਂ ਰਹੀ। ਜੇ ਫਿਗਰ ਲੱਖ ਹੈ, 1.5 ਲੱਖ ਹੈ, ਉਹਨਾਂ ਮਾਵਾਂ ਦੇ ਪੁੱਤਰ ਧੀਆਂ ਨੇ ਉਸ ਪੰਜਾਬ ਦੀ ਧਰਤੀ ਤੇ ਚਾਵਾਂ ਦੇ ਨਾਲ ਉਹਨਾਂ ਨੇ ਜੁਝਾਰੂਆਂ ਨੂੰ ਆਪਣੇ ਘਰਾਂ 'ਚ ਵੀ ਰੱਖਿਆ। ਔਰ ਅੱਜ ਵੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੱਲ ਦੇਖੀਏ, ਕਿਵੇਂ ਇੱਕ ਪਾਸੇ ਡਰਾਮੇ ਕਰ ਰਹੇ ਨੇ ਦੋਵੇਂ ਹੀ ਏਜੰਸੀਆਂ ਦੇ ਬਾਂਦਰ, ਅਮਰਿੰਦਰ ਤੇ ਬਾਦਲ, ਔਰ ਏਜੰਸੀਆਂ ਬਿੱਲੀ ਵਾਂਗ ਇਹਨਾਂ ਨੂੰ ਲੜਾ ਰਹੀਆਂ ਨੇ ਕਿ ਇੱਕ ਪਾਸੇ ਲੰਬੀ 'ਚ ਰੈਲੀ ਰੱਖ ਦਿੱਤੀ ਹੈ, ਇੱਕ ਦੀ ਪਟਿਆਲੇ 'ਚ, ਲੱਖਾਂ ਲੋਕ ਉੱਥੇ ਬਰਗਾੜੀ ਤੋਂ ਕਿੱਥੇ ਤੱਕ ਪਹੁੰਚ ਜਾਂਦੇ ਨੇ। ਇਹ ਅੱਜ ਵੀ ਉਸ ਧਰਤੀ ਤੇ, ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਵੀ ਇੰਨੇ ਘੱਲੂਘਾਰੇ, ਇੰਨਾ ਪ੍ਰੋਪੇਗੰਡਾ, ਇੰਨੀਆਂ ਕਿਲਿੰਗਸ। ਕਦੇ ਭਾਈ ਦਿੱਤ ਸਿੰਘ ਨੇ ਭਾਵੇਂ ਹਾਸਰਸ 'ਚ ਭਾਵੇਂ ਪੀਣ 'ਚ ਇਹ ਗੱਲ ਕਹੀ ਸੀ ਕਿ ਕੁਝ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਛ ਢੋਲ ਢਮੱਕਾ ਸਰਵਰ ਦਾ, ਕੁਛ ਹਿੜਵਸ ਬਾਬੇ ਨਾਨਕ ਦੀ। 1849 ਤੋਂ ਇੱਕਦਮ ਬਾਅਦ ਦੀ ਗੱਲ ਕਿ ਇੱਕ ਤਬਕਾ ਸਿੱਖਾਂ ਦਾ ਉਹ ਹੈ, ਉਹ ਅੰਨ ਖਾਣ 'ਚ ਯਕੀਨ ਰੱਖਦੇ ਨੇ। ਸਵੇਰ ਤੋਂ ਸ਼ਾਮ ਤੱਕ ਖਾਧਾ, ਡਕਾਰ ਮਾਰੇ, ਦਿਨੇ ਸ਼ਾਮ ਨੂੰ ਘਰਾੜੇ ਮਾਰੇ, ਸੌਂ ਗਏ। ਕੁਛ ਧਨ ਦੇ ਖੱਟੂ ਨੇ, ਪਹਾੜਾਂ ਵਾਲੀ ਰੰਨ ਦੇਵੀ ਦੇ ਪੁਜਾਰੀ, ਕੋਈ ਜਵਾਲਾ ਜੀ ਨੂੰ ਚੜ੍ਹਿਆ, ਕੋਈ ਚਵੰਡੇ ਨੂੰ ਚੜ੍ਹਿਆ, ਕੋਈ ਵੈਸ਼ਨੋ ਨੂੰ ਚੜ੍ਹਿਆ, ਤੇ ਸਰਵਰ ਨਗਾਈਆ ਪੀਰ ਬਹੁਤ ਵੱਡੇ ਇਹਨਾਂ ਦੇ ਫਾਲੋਅਰ ਸੀ, ਢੋਲ ਕਰਦੇ ਆ। ਅੱਜ ਵੀ ਤੁਸੀਂ ਖਾਸ ਤੌਰ ਤੇ ਦੁਆਬੇ 'ਚ ਦੇਖੋ, ਕੋਈ ਪਿੰਡ ਐਸਾ ਨਹੀਂ ਜਿੱਥੇ ਕਬਰ ਨਾ ਹੋਏ, ਹਰੀ ਚਾਦਰ ਨਾ ਹੋਏ। ਹੁਣ ਤਾਂ ਜਠੇਰੇ ਵੀ ਉੱਥੇ ਖੜੇ ਕਰ ਦਿੱਤੇ ਨੇ। ਸੋ ਉਹ ਵੀ ਜਿਹੜਾ ਢੋਲ ਢਮੱਕਾ ਵੀ ਹੈ ਤੇ ਹਿੜਵਸ ਬਾਬੇ ਨਾਨਕ ਦੀ ਉਹੀ ਹੈ, ਪਰ ਇੰਨੀ ਡੂੰਘੀ ਹੈ ਉਹ ਕਮਾਈ ਕਿ ਉਹੀ ਦੋ ਫਕੀਰਾਂ ਨੇ, ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਨੇ ਕਿਵੇਂ ਸਿੰਘ ਸਭਾ ਲਹਿਰ ਖੜੀ ਕੀਤੀ, ਕਿਵੇਂ ਖਾਲਸਾ ਸਕੂਲਾਂ ਦਾ ਜਾਲ ਵਿਛਿਆ। 1893 'ਚ ਖਾਲਸਾ ਕਾਲਜ ਅੰਮ੍ਰਿਤਸਰ ਬਣਿਆ, ਤੇ ਜਦੋਂ ਤੱਕ ਇਹ ਦੋ ਫਕੀਰ ਇਸ ਦੁਨੀਆ ਤੋਂ ਗਏ, ਆਲਰੇਡੀ ਚੀਫ ਖਾਲਸਾ ਦੀਵਾਨ ਦੇ ਰੂਪ 'ਚ ਐਜੂਕੇਸ਼ਨਲ ਸਿਸਟਮ, ਤੇ ਫਿਰ ਅਕਾਲੀ ਲਹਿਰ ਨੇ ਉਹਦੇ 'ਚ ਰੀਅਲ ਉਹ ਚੀਜ਼ ਭਰੀ ਮੀਰੀ ਪੀਰੀ ਦੀ, ਜਿਹੜੀ ਅਨਫੋਰਚੂਨੇਟਲੀ ਬਾਦਲ ਟੱਬਰ ਨੇ, ਜਿੰਨਾ 5.5 ਸਦੀਆਂ ਦੇ ਇਤਿਹਾਸ 'ਚ ਇਸ ਟੱਬਰ ਨੇ ਨੁਕਸਾਨ ਕੀਤਾ ਸਿੱਖਾਂ 'ਚ। ਕੋਈ ਜ਼ਕਰੀਆ, ਕੋਈ ਮੱਸਾ ਰੰਗੜ, ਕੋਈ ਦਰਬਾਰਾ, ਕੋਈ ਬੇਅੰਤਾ ਇੰਨਾ ਨੁਕਸਾਨ ਨਹੀਂ ਕਰ ਸਕਿਆ। ਪਰ ਇਹਦੇ ਬਾਵਜੂਦ ਜੇ ਸਾਡੇ 'ਚ ਚੜ੍ਹਦੀ ਕਲਾ ਦੀ ਗੱਲ ਹੈ, 5 ਮਿਲੀਅਨ ਸਿੱਖ ਡਾਇਸਪੋਰਾ ਗੇਮ ਚੇਂਜਰ ਹੈ। ਅਮਰਿੰਦਰ ਸਿੰਘ 2 ਵਾਰ TV 84 ਦਾ ਜ਼ਿਕਰ ਕਰਦਾ, ਇੱਕ ਪ੍ਰੈਸ ਕਾਨਫਰੰਸ ਕਹਿ ਰਿਹਾ, ਹੈਵ ਯੂ ਸੀਨ TV 84? ਆਈ ਸਪੈਂਡ ਓਵਰ ਐਨ ਆਵਰ ਔਨ ਦਾ ਸੋਸ਼ਲ ਮੀਡੀਆ, ਹਾਊ ਮੈਨੀ ਪੀਪਲ ਵਾਚ ਇਟ? ਐਟ ਲੀਸਟ ਯੂ ਵਾਚ ਇਟ। ਸੋ ਜ਼ਾਹਰ ਹੈ ਕਿ ਇਹ ਜਿਹੜੀ ਗੱਲ ਤੁਸੀਂ ਬਾਹਰ ਬੈਠ ਕੇ ਕਰਦੇ ਹੋ, ਜਿਹੜੇ ਇੱਕ ਜ਼ਮਾਨਾ ਸੀ ਉੱਥੇ, ਇੱਥੋਂ ਵਾਲੇ ਹੀ ਕਹਿੰਦੇ ਸੀ ਜੇ ਇੱਥੇ ਨਾਅਰੇ ਲਾਉਣ ਦਾ ਕੀ ਫਾਇਦਾ ਹੈ, ਉੱਥੇ ਜਾ ਕੇ ਮਰੋ। ਪਰ ਅੱਜ ਜਿਹੜੇ ਤੋਂ ਅਸੀਂ ਗਲੋਬਲ ਵਿਲੇਜ ਦੀ ਗੱਲ ਕਰਦੇ ਹਾਂ,
ਮੀਡੀਆ ਇੱਕ ਪਾਵਰ ਬਣ ਚੁੱਕਾ ਹੈ। ਲੜਾਈਆਂ ਮੀਡੀਆ 'ਚ ਲੜੀਆਂ ਜਾਂਦੀਆਂ ਨੇ, ਜਿੱਤੀਆਂ ਹਾਰੀਆਂ ਜਾਂਦੀਆਂ ਨੇ। ਸਾਡਾ ਨਿਮਾਣਾ ਜਿਹਾ ਯਤਨ ਹੈ, ਅਸੀਂ ਇਹ ਕਲੇਮ ਨਹੀਂ ਕਰਦੇ ਵੀ ਅਸੀਂ ਪਰਫੈਕਟ ਹੈ, ਪਰ ਇਹ ਗੱਲ ਅਸੀਂ ਮਹਿਸੂਸ ਕੀਤੀ ਪ੍ਰਿੰਟ ਮੀਡੀਆ ਨਾਲ। 1992-93 ਤੋਂ ਮੈਂ ਐਡੀਟੋਰੀਅਲ ਬੋਰਡ ਦਾ ਚੀਫ ਹੋਣ ਦੇ ਨਾਤੇ ਚੜ੍ਹਦੀ ਕਲਾ ਦੇ ਜੁੜਿਆ। ਅੱਜ ਵੀ ਲਗਾਤਾਰਤਾ ਦੇ ਨਾਲ ਉਹਨਾਂ ਦਾ ਐਡੀਟੋਰੀਅਲ ਕਾਲਮ ਔਰ ਖਾਲਿਸਤਾਨ ਕਾਲਿੰਗ ਮੈਂ ਲਿਖਦਾ। ਇਹਨਾਂ ਸਾਰੇ 25-26 ਸਾਲਾਂ 'ਚ ਰੇਡੀਓ ਵੇਵਸ ਦੇ ਉੱਤੇ, ਜਿਵੇਂ ਅੱਜ ਦੀ ਆਵਾਜ਼ ਟੋਰਾਂਟੋ 'ਚ ਹੈ, 22 ਸਾਲ ਤੋਂ ਭਾਈ ਸੁਖਦੇਵ ਸਿੰਘ ਗਿੱਲ ਉਹਨੂੰ ਹੋਸਟ ਕਰਦੇ ਨੇ। ਮੈਂ ਹਾਂ ਔਰ ਡਿਫਰੈਂਟਲੀ, ਪਰ ਇਹ ਮਹਿਸੂਸ ਕੀਤਾ ਕਿ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਟੀਵੀ, ਤੁਹਾਡੇ ਘਰਾਂ 'ਚ 6-6 ਚੈਨਲ ਪੰਜਾਬੀ ਪੈਕ ਦੇ ਥੱਲੇ ਕੌਣ ਲੋਕ। ਜਦੋਂ ਅਸੀਂ ਸਿੱਖ ਵਿਰਸੇ ਦੀ ਗੱਲ ਕੀਤੀ ਸੀ ਜਾਂ ਸਿੱਖ ਉਸ ਆਈਡੀਓਲੋਜੀ ਜਾਂ ਸੱਭਿਅਤਾ ਦੀ ਤਹਿਜ਼ੀਬ ਦੀ ਗੱਲ ਕੀਤੀ ਸੀ, ਜਿਸ ਚੀਜ਼ ਨੂੰ ਪੰਜਾਬੀਅਤ ਕਹਿ ਕੇ ਪਰੋਸਿਆ ਜਾ ਰਿਹਾ ਉਹ ਲੱਚਰਪੁਣ ਹੈ। ਇਸ ਤੋਂ ਵੱਧ ਕੇ ਕੁਛ ਨਹੀਂ। ਸਾਰੀ ਤਹਿਜ਼ੀਬ ਸਿੱਖੀ ਦੇ ਨਾਲ ਜੁੜੀ ਹੋਈ ਹੈ। ਔਰ ਇਸ ਗੱਲ ਦਾ ਧਿਆਨ ਰਹੇ, ਜਿਵੇਂ ਇਹ ਗੱਲ ਕਹੀ ਗਈ ਕਿ ਭਾਈ ਅਸੀਂ ਸਿਰਫ ਇੱਕ ਪਾਰਟ ਨੂੰ ਨਾ ਦੇਖੀਏ, ਜਿਹਦੇ 'ਚ ਵੀ ਜਿਹੜਾ ਟੈਲੈਂਟ ਹੈ। ਜਦੋਂ ਗੁਰੂ ਸਾਹਿਬ ਨੇ ਇਸ ਆਪਣੇ ਫਰਮਾਨ ਦੇ ਵਿੱਚ ਫਰਮਾਇਆ ਕਿ ਉਹ ਲੋਕ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਹੈ ਪਰ ਵਿਣ ਗੁਣ ਗਰਬ ਕਰੰਤ, ਕਿਸੇ ਦਾ ਕੋਈ ਟੈਲੈਂਟ ਹੈ, ਕੋਈ ਨਾਦ ਹੈ, ਕੋਈ ਮਿਊਜ਼ਿਕ 'ਚ ਹੈ, ਕੋਈ ਲਰਨਿੰਗ 'ਚ ਹੈ, ਕੋਈ ਗੀਤ ਹੈ, ਕੋਈ ਜਿਹੜਾ ਰਸਕਸ ਵਿਚਾਰ ਵਾਲਾ ਹੈ, ਕਿਸੇ ਦੇ ਕੋਲ ਸਪਿਰਿਚੁਅਲ ਐਕਸੈਲੈਂਸ ਹੈ, ਕਿਸੇ ਕੋਲ ਇੰਟੈਲੈਕਚੁਅਲ ਐਕਸੈਲੈਂਸ ਹੈ, ਉਹਨਾਂ ਸਾਰਿਆਂ ਨੂੰ ਲੈ ਕੇ ਤੁਰਨਾ ਅਲਟੀਮੇਟਲੀ ਇੰਟੈਲੈਕਚੁਅਲ ਸਫਿਸਟੀਕੇਸ਼ਨ ਦੇ ਨਾਲ ਜੁੜਿਆ ਹੋਇਆ। ਔਰ ਅਲਟੀਮੇਟਲੀ ਇਸ ਗੱਲ ਦੇ ਨਾਲ ਮੈਂ ਕਨਕਲੂਡ ਕਰਾਂ, ਔਰ ਇਹ ਜਦੋਂ ਅਸੀਂ ਦੋ ਸ਼ਖਸੀਅਤਾਂ ਜਿਹੜੀਆਂ 20ਵੀਂ ਸਦੀ ਦੀਆਂ ਨੇ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਔਰ ਮੈਂ ਅਕਸਰ ਇੱਕ ਬੜੇ ਪੋਪੂਲਰ ਲਿਖਾਰੀ ਜਿਨ੍ਹਾਂ ਦੀਆਂ ਕਿਤਾਬਾਂ ਅੱਜ ਕੱਲ੍ਹ ਕਾਫੀ ਪ੍ਰਸਿੱਧ ਨੇ, ਉਹਨਾਂ ਨੂੰ ਮੈਂ ਇੱਕ ਵਾਰ ਉਹ ਇੱਥੇ ਆਏ, ਮੇਰੇ ਕੋਲ ਰੁਕੇ, ਅਤੇ ਮੈਂ ਉਹਨਾਂ ਨੂੰ ਕਿਹਾ ਜੀ ਇਹ ਦੋ ਸ਼ਖਸੀਅਤਾਂ ਨੇ ਸੰਤ ਪਿੰਡਰਾਂ ਵਾਲੇ ਔਰ ਸਰ ਕਪੂਰ ਸਿੰਘ। ਕਪੂਰ ਸਿੰਘ ਫਿਲਾਸਫਰ ਨੇ ਜਿਨ੍ਹਾਂ ਨੇ ਸਾਚੀ ਸਾਖੀ ਉਹ ਟੈਸਟੀਮਨੀ ਹੈ ਜਿਹੜੀ ਟ੍ਰਾਂਜ਼ੀਸ਼ਨ ਹੈ ਇੱਕ ਪਾਵਰ ਤੋਂ ਦੂਸਰੇ ਤੱਕ, ਅਤੇ ਸੰਤ ਪਿੰਡਰਾਂ ਵਾਲਿਆਂ ਨੇ ਉਸ ਸਾਰੇ ਨੂੰ ਅਹਿਸਾਸ ਰੂਪ 'ਚ ਕਿ ਗੁਲਾਮੀ ਦੇ ਸੰਗਲ ਕਿਵੇਂ ਕੱਟਣੇ ਨੇ, ਸੁਪਰੀਮ ਸ਼ਹਾਦਤ ਦੇ ਨਾਲ ਉਹਨਾਂ ਨੇ ਖਾਲਿਸਤਾਨ ਦੀਆਂ ਫਾਊਂਡੇਸ਼ਨਸ ਰੱਖ ਦਿੱਤੀਆਂ ਹੋਈਆਂ ਨੇ। ਇਹਨਾਂ ਦੇ ਬਾਰੇ ਜੇ ਕੋਈ ਨੈਗੇਟਿਵਿਟੀ ਕਰਦਾ ਤੇ ਪਹਿਲਾ ਪਾਰਟ ਇਹ ਹੈ ਕਿ ਉਹਦਾ ਬਾਕੀ ਸਭ ਕੁਝ ਹੀ ਵਰਥ ਰਿਜੈਕਸ਼ਨ ਹੈ। ਔਰ ਇਸ ਗੱਲ ਦਾ ਧਿਆਨ ਰਹੇ, ਸੰਤ ਪਿੰਡਰਾਂ ਵਾਲਿਆਂ ਦੇ ਇਹ ਸ਼ਬਦ ਨੇ ਕਿ ਜੇ ਅਣਖ ਨਾਲ ਜਿਉਣਾ ਤਾਂ ਲੜਨਾ ਪਵੇਗਾ। ਵੈਰੀ ਸਿੰਪਲ, ਕੋਈ ਇਹਦੇ 'ਚ ਵੱਡਾ ਕੋਈ ਰਾਕਟ ਸਾਇੰਸ ਇਨਵੋਲਵ ਨਹੀਂ ਹੈ। ਇੱਕ ਪਾਸੇ ਗੁਲਾਮੀ ਜਿਹੜੀ ਹੈ ਉਹ ਹੁੰਦਾ ਸਰੈਂਡਰ, ਕਬੂਲ ਲਿਆ ਤੁਸੀਂ ਜੋ ਹੋ ਰਿਹਾ, ਦਿਲੀਸ਼ਵਰੋ ਈਸ਼ਵਰੋ, ਦਿੱਲੀ ਦਾ ਬਾਦਸ਼ਾਹੀ ਰੱਬ ਹੈ, ਜੁੱਤੀਆਂ ਖਾਏ ਜਾਓ। ਨਿਆਣੇ ਤਾਂ ਉਹ ਵੀ ਜੰਮਦੇ ਸੀ, ਉਹਨਾਂ ਦੇ ਵੀ ਅੱਗੋਂ ਵਿਆਹ ਹੁੰਦੇ ਸੀ, ਘਰ ਵੀ ਬਣਾਉਂਦੇ ਸੀ, ਉਹਨਾਂ ਦੇ ਵਜ਼ੀਰ ਵੀ ਲੱਗੇ ਹੋਏ ਸੀ, ਇਹ ਨਹੀਂ ਹੈ। ਲੇਕਿਨ ਉਹ ਅਣਖ ਵਾਲੇ ਲੋਕ ਪੈਦਾ ਕੀਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੇ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਹਰਾਮ ਖੋਰ ਤੇ ਹਲਾਲ ਖੋਰ ਸਿਰਫ ਫੂਡ ਦੀ ਦੁਨੀਆ 'ਚ ਨਹੀਂ ਸੀ, ਇਸਲਾਮ ਦੇ ਵਿੱਚ ਸੀ ਕਿ ਇਹ ਖਾਣਾ ਹਰਾਮ ਹੈ, ਇਹ ਹਲਾਲ ਹੈ। ਲਾਈਫ ਸਟਾਈਲ ਦੇ ਵਿੱਚ ਹਰਾਮ ਖੋਰੀ ਤੇ ਹਲਾਲ ਖੋਰੀ ਕੀ ਹੈ ਇਹ ਡਿਫਾਈਨ ਕਰ ਦਿੱਤਾ ਹੈ ਕਿ ਬੇਪਤ ਹੋਇਆ। ਬੇਸ਼ੱਕ ਪਤ ਰੱਬ ਦੀ ਯਾਦ ਨਾਲ ਜੁੜੀ ਹੋਈ ਹੈ, ਪਰ ਰੱਬ ਦੀ ਯਾਦ ਨਾਲ ਜੁੜੇ ਹੋਏ ਜਿਹੜੇ ਨੇ ਉਹ ਕਿਸੇ ਬਾਦਸ਼ਾਹ ਤੋਂ ਬੇਪਤ ਨਹੀਂ ਹੋਣਗੇ, ਉਹ ਕਿਸੇ ਦਾ ਨਾਜਾਇਜ਼ ਹੁਕਮ ਨਹੀਂ ਮੰਨਣਗੇ। 10ਵੇਂ ਪਾਤਸ਼ਾਹ 5-6 ਸਾਲ ਦੇ ਨੇ, ਉਹ ਪਟਨੇ 'ਚ ਬੱਚਿਆਂ ਨੂੰ ਜਿਹੜਾ ਇਕੱਠੇ ਕਰਦੇ ਨੇ, ਉਹਨਾਂ ਨੂੰ ਤੀਰ ਅੰਦਾਜ਼ੀ ਦੂਸਰਾ ਨਾਲ ਕਹਿ ਰਹੇ ਨੇ ਕੋਈ ਵੀ ਹਾਕਮ ਆਏ ਝੁਕਣਾ ਨਹੀਂ, ਸਲੂਟ ਨਹੀਂ ਕਰਨਾ। ਹੁਣ ਜ਼ਾਹਰ ਹੈ ਕਿ ਇਹ ਜਿਹੜੀ ਅਸੀਂ ਆਜ਼ਾਦੀ ਦੀ ਗੱਲ ਹੈ, ਗੁੜਤੀ ਦੀ ਗੱਲ ਹੈ, ਜਿਵੇਂ ਬੇਟਾ ਰਵੀ ਸਿੰਘ ਨੇ ਕਿਹਾ ਸੀ ਕਿ ਜਿਹੜੀ ਤਹਿਜ਼ੀਬ ਹੈ ਉਹ ਤੁਸੀਂ ਅੱਗੇ ਬੱਚਿਆਂ 'ਚ ਤੋਰਦੇ ਹੋ, ਉਹਨਾਂ ਨੂੰ ਤੁਸੀਂ ਸੁਣਾਉਂਦੇ ਹੋ। ਯਹੂਦੀਆਂ ਦੀ ਗੱਲ ਅਕਸਰ ਹੁੰਦੀ ਹੈ ਕਿ ਉਹ ਮਾਂ ਕੰਨ ਦੇ ਵਿੱਚ ਬੱਚੇ ਨੂੰ ਕਹਿੰਦੇ ਸੀ ਸੌਣ ਤੋਂ ਪਹਿਲਾਂ ਕਿ ਜਦੋਂ ਤੂੰ ਉੱਠੇਂਗਾ ਦੁਨੀਆ 'ਤੇ ਤੁਹਾਡਾ ਰਾਜ ਹੋਏਗਾ। 3000 ਸਾਲ ਦੋ ਯਹੂਦੀ ਮਿਲ ਕੇ ਵਿਛੜਦੇ ਸੀ, ਕਹਿੰਦੇ ਸੀ ਨੈਕਸਟ ਈਅਰ ਇਨ ਜੈਰੂਸ਼ਲਮ, ਕਿ ਅਗਲੇ ਸਾਲ ਅਸੀਂ ਜੈਰੂਸ਼ਲਮ ਮਿਲਾਂਗੇ। ਅਸੀਂ ਜਦੋਂ ਗੁਰੂ ਤੋਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਮੰਗਦੇ ਹਾਂ, ਦਰਸ਼ਨ ਵੀ ਸ਼ਬਦ ਅਸੀਂ ਨਾਲ ਜੋੜ ਲਿਆ ਆਪ ਹੀ, ਇਹ ਹਿਸਟਰੀ ਦੇ ਵਾਕਿਆ ਨੇ। ਹਿਸਟਰੀ ਦੇ ਵਿੱਚ ਇਹ ਇੱਕ ਇੱਕ ਲਫ਼ਜ਼ 18ਵੀਂ ਸਦੀ 'ਚੋਂ ਨਿਕਲਦਿਆਂ ਆਇਆ ਹੋਇਆ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਦਾ ਮਤਲਬ ਉਹੀ ਹੈ ਜੋ ਨੈਕਸਟ ਈਅਰ ਇਨ ਜੈਰੂਸ਼ਲਮ। ਸਾਡਾ ਦਰਬਾਰ ਸਾਹਿਬ ਔਰ ਅਕਾਲ ਤਖਤ ਮੀਰੀ ਪੀਰੀ ਦਾ ਐਮਬੋਡੀਮੈਂਟ ਅੱਜ ਕੋਈ ਬਲੈਕ ਲਿਸਟਾਂ ਦੇ ਥੱਲੇ ਹੈ, ਕਿਸੇ ਨੂੰ ਵੈਸੇ ਗਿਆਨ ਨੂੰ ਫੜਿਆ ਹੁੰਦਾ ਹੈ। ਜਗਰਾਜ ਸਿੰਘ ਉਹਨੇ ਜੌਲ ਦਾ, ਜੱਗੀ ਜੌਲ ਦਾ ਕੀ ਹਾਲ ਕੀਤਾ।
ਸੋ ਅੰਮ੍ਰਿਤਸਰ ਦਾ ਇਸ਼ਨਾਨ ਉਦੋਂ ਹੀ ਹੈ ਜਦੋਂ ਸਾਡੀ ਉਹ ਲੈਂਡ ਫ੍ਰੀ ਹੈ, ਜਦੋਂ ਉੱਥੇ ਮੀਰੀ ਪੀਰੀ ਦਾ ਕਨਸੈਪਟ ਫ੍ਰੀ ਹੈ, ਜਦੋਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਇਸ ਦੀ ਅਸੀਂ ਅਰਦਾਸ ਕਰਦੇ ਹਾਂ। ਇਹ ਇੰਨੀ ਕੁ ਸਫਿਸਟੀਕੇਟ ਲੈਂਗੁਏਜ ਹੈ ਕਿ ਬਹੁਤਿਆਂ ਦੇ ਲਈ ਉਹ ਉੱਥੇ ਜਾ ਕੇ ਮੱਥਾ ਟੇਕਣਾ ਹੀ ਝੰਡੇ ਬੁੰਗੇ ਸਮਝਦੇ ਨੇ ਜੀ, ਇਹ ਅਸੀਂ ਸਾਡੀ ਅਰਦਾਸ ਪੂਰੀ ਹੋ ਗਈ। ਇਹ ਟੋਟਲ ਲਿਬਰੇਟਡ ਟੈਰੀਟਰੀ ਦੀ ਗੱਲ ਹੈ, ਕਿਸੇ ਖੌਫ ਦੇ ਥੱਲੇ ਨਹੀਂ, ਕਿਸੇ ਡਰ ਦੇ ਥੱਲੇ ਨਹੀਂ। ਤੇ ਇਸ ਗੱਲ ਦਾ ਧਿਆਨ ਰਹੇ। ਤੇ ਦੂਸਰਾ ਜਿਹੜੇ ਸੰਤਾਂ ਦੇ ਸ਼ਬਦ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਤੇ ਜਦੋਂ ਅਸੀਂ ਸ਼ਹੀਦਾਂ ਦੇ ਖੂਨ ਦੇ ਹੱਕ ਦੀ ਗੱਲ ਕਰਦੇ ਹਾਂ, ਅੱਜ ਜਦੋਂ ਅਸੀਂ ਇਕੱਠੇ ਹੋਏ ਹਾਂ, ਅਸੀਂ ਬੇਇਨਸਾਫੀ ਕਰਾਂਗੇ, ਕਿਰਤਕਣਤਾ ਕਰਾਂਗੇ ਉਹਨਾਂ 1 1.5 ਲੱਖ ਸ਼ਹੀਦਾਂ ਦੇ ਨਾਲ। ਜੇ ਅਸੀਂ ਉਹਨਾਂ ਨੂੰ ਯਾਦ ਨਾ ਕਰੀਏ, ਜਿਨ੍ਹਾਂ ਦੀ ਬਦੌਲਤ ਜੇ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਨਾ ਹੁੰਦੇ, ਜਿੰਦਾ ਸੁੱਖਾ ਨਾ ਹੁੰਦਾ, ਦਿਲਾਵਰ ਸਿੰਘ ਨਾ ਹੁੰਦੇ, ਇੰਦਰਾ ਗਾਂਧੀ ਕੋੜ ਨਾਲ ਮਰ ਜਾਂਦੀ। ਅਸੀਂ ਫੇਥ ਵਾਲੇ ਲੋਕ ਕਹਿੰਦੇ ਦੇਖੋ ਗੁਰੂ ਦੀ ਕੈਸੀ ਇਸ ਨੂੰ ਕਰਸ ਪਿਆ, ਲੇਕਿਨ ਇਤਿਹਾਸ 'ਚ ਇਨਸਾਫ ਨਹੀਂ ਸੀ ਹੋਣਾ। ਬੇਅੰਤ ਸਿੰਘ ਸਤਵੰਤ ਸਿੰਘ ਨੇ ਆਪਣਾ ਉਹ ਮਹਾਨ ਕਾਰਨਾਮਾ ਕਰਕੇ, ਬੇਅੰਤ ਸਿੰਘ ਨੇ ਆਪਣੀ ਗੰਨ ਥੱਲੇ ਰੱਖ ਕੇ ਇੱਕੋ ਹੀ ਉਹਦੇ ਲਾਸਟ ਸ਼ਬਦ ਨੇ, ਹਮਨੇ ਜੋ ਕਰਨਾ ਥਾ ਕਰ ਲਿਆ, ਤੁਮਨੇ ਜੋ ਕਰਨਾ ਹੈ ਕਰ ਲਓ। ਇਹ ਕਿਸੇ ਤੋਂ ਪੁੱਛਣ ਨਹੀਂ ਗਏ, ਇੱਕ ਗ੍ਰਸਤੀ ਹੈ, ਇੱਕ ਦੀ ਮੰਗਣੀ ਹੋਈ ਹੈ। ਇਹ ਹੈ ਖਾਲਸਾ ਪਰਿਵਾਰ ਦੀ ਗੱਲ, ਜਿਹਨੂੰ ਭਾਈ ਸੁਬੇਗ ਸਿੰਘ ਹੋਰਾਂ ਨੇ ਕਿਹਾ ਸੀ, ਹਮ ਕਾਰਨ ਗੁਰਕੁਲੈ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੀ ਖਾਤਰ ਗੁਰੂ ਨੇ ਸਰਬੰਸ ਕੁਰਬਾਨ ਕੀਤਾ ਹੋਇਆ। ਤੇ ਜੇ ਹੁਣ ਸਿੱਖੀ ਦੀ ਪਰਖ ਦੀ ਗੱਲ ਹੈ ਤੇ ਫਿਰ ਇਹ ਕੁੱਲ ਦਾ ਨਹੀਂ ਕਿ ਜੀ ਇੱਕੋ ਪੁੱਤਰ ਹੈ, ਤੁਹਾਡੀ ਅੰਸ਼ਤਾ ਰਹੇਗੀ। ਔਰ ਮੈਂ ਕਨਕਲੂਜਨ ਦੇ ਵਿੱਚ ਸਰ ਕਪੂਰ ਸਿੰਘ ਹੋਰਾਂ ਦੇ ਸ਼ਬਦ ਜਦੋਂ ਇਹ ਕਹਿੰਦੇ ਸਨ, ਬੇਸ਼ੱਕ 84 ਤੋਂ ਬਾਅਦ ਬਹੁਤ ਬੁਰੀ ਤਰ੍ਹਾਂ ਵੈਰਾਗ ਦੇ ਵਿੱਚ, ਜਿਵੇਂ ਹਰ ਸਿੱਖ ਸੀ ਉਹ ਇੰਟੈਲੈਕਚੁਅਲ ਦੇ ਨਾਤੇ 47 ਦਾ ਦੌਰ ਉਹਨਾਂ ਨੇ ਦੇਖਿਆ ਹੋਇਆ ਸੀ, ਉਹ ਕਹਿੰਦੇ ਸਨ ਨਹੀਂ, ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿਗੇ ਹੋਈਏ, 10ਵੇਂ ਪਾਤਸ਼ਾਹ ਨੇ ਸਾਨੂੰ ਕੱਢ ਲੈਣਾ। ਉਹਨਾਂ ਦਾ ਇਕਰਾਰਨਾਮਾ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਤੇ ਇਸ ਫੇਥ ਦੇ ਉੱਤੇ ਹੀ ਸਾਡੀ ਇਮਾਰਤ ਖੜੀ ਹੈ। ਜਦੋਂ ਫੇਥ ਨਹੀਂ ਹੈ ਤੇ ਫਿਰ ਕੁਝ ਵੀ ਨਹੀਂ ਹੈ। ਤੇ ਫੇਥ ਸਿੱਖ ਬਣਿਆ ਹੀ ਹੈ, ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ, ਅੰਮ੍ਰਿਤ ਛਕਣ ਦੇ ਨਾਲ ਹੈ, ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦੇਣ ਨਾਲ ਹੈ। ਤੇ ਜੇ ਦੀਨ ਨਾ ਹੀ ਯਕੀਨ ਨਾ ਹੀ, ਜੇ ਤੁਹਾਡਾ ਫੇਥ ਹੀ ਨਹੀਂ ਹੈ, ਦੀਨ ਫੇਥ ਨੂੰ ਹੀ ਕਹਿੰਦੇ ਨੇ, ਤੇ ਫਿਰ ਉਹ ਬੇਇਤਬਾਰੇ ਨੇ, ਦੁਨੀਆ 'ਚ ਵੀ ਬੇਇਤਬਾਰੇ ਨੇ, ਰੱਬ ਦੀ ਦਰਗਾਹ 'ਚ ਵੀ ਕੋਈ ਢੋਈ ਮਿਲਣ ਵਾਲੀ ਗੱਲ ਨਹੀਂ ਹੈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ, ਉਸ ਨੇ ਸਾਨੂੰ ਹੌਸਲਾ ਦਿੱਤਾ ਔਰ ਮੇਰੇ ਕੋਲ ਕੋਈ ਲਫ਼ਜ਼ ਨਹੀਂ ਨੇ। ਔਰ ਅਕਸਰ ਜਦੋਂ ਵਾਸ਼ਿੰਗਟਨ ਦਾ ਜ਼ਿਕਰ ਹੁੰਦੇ ਹੈ, ਇਹ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਸ਼ਬਦ ਨੇ, ਜਦੋਂ ਮੈਂ ਵਾਸ਼ਿੰਗਟਨ ਆਉਣ ਦਾ ਕਹਿੰਦਾ ਜੀ ਪੇਕੇ ਚੱਲੇ ਹੋ ਤੁਸੀਂ, ਤੇ ਮੈਨੂੰ ਹਮੇਸ਼ਾ ਇਹ ਹੁੰਦਾ ਕਿ ਇਹ ਮਾਣ ਹੈ। ਔਰ ਜਿਵੇਂ ਇੱਕ ਵੀਰ ਨਿਊਯਾਰਕ 'ਚ ਆਪਣੇ ਉਹਨਾਂ ਨੇ ਸਪੀਚ ਦੇ ਵਿੱਚ ਕਿਹਾ, ਔਰ ਇੱਕ ਨੇ ਪੰਥਕ ਅਸੈਂਬਲੀ 'ਚ ਵੀ ਕਿਹਾ ਕਸ਼ਮੀਰ ਤੋਂ ਸਾਨੂੰ, ਤੇ ਉਹ ਕਹਿਣ ਲੱਗੇ ਕਿ ਜੀ ਅਸੀਂ ਜਦੋਂ ਪੰਜਾਬ ਵੱਲ ਦੇਖਦੇ ਹਾਂ, ਭਾਵੇਂ ਅਸੀਂ ਕਸ਼ਮੀਰ 'ਚ ਸਦੀਆਂ ਤੋਂ ਰਹਿੰਦੇ ਹਾਂ, ਸਾਡਾ ਓਰੀਜਨ ਅਸੀਂ ਕਸ਼ਮੀਰੀ ਸਿੱਖ ਹੈ ਜਾਂ ਕਿਤੇ ਵੀ ਹੈ, ਪਰ ਸਾਡਾ ਪੇਕਾ ਪੰਜਾਬ ਹੈ। ਤੇ ਜਦੋਂ ਪੰਜਾਬ 'ਚ ਸਿੱਖ ਸਟਰੋਂਗ ਹੁੰਦਾ ਹੈ ਤੇ ਅਸੀਂ ਵੀ ਸਟਰੋਂਗ ਹੁੰਦੇ। ਬੇਸ਼ੱਕ ਅਸੀਂ 5 ਮਿਲੀਅਨ ਬਾਹਰ ਹੈ, ਬਹੁਤ ਖੁਸ਼ਹਾਲ ਹੈ, ਬਹੁਤ ਅੱਗੇ ਜਾਣਾ ਹੈ, ਪਰ ਸਾਡਾ ਤਾਂ ਸਭ ਕੁਝ ਹੀ ਉੱਥੇ ਹੈ। ਜਿਵੇਂ ਭਾਈ ਸਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਸਾਡੇ ਗੁਰਧਾਮ, ਸਾਡੀ ਹਿਸਟਰੀ, ਸਾਡਾ ਜ਼ਰਾ ਜ਼ਰਾ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ। ਤੇ ਉਸ ਸਾਰੀ ਧਰਤੀ ਨੂੰ, ਜੇ ਇਸ ਨੂੰ ਪ੍ਰੋਫੈਸਰ ਪੂਰਨ ਸਿੰਘ ਦੇਖਦੇ ਨੇ ਤਾਂ ਉਹਨਾਂ ਨੂੰ ਨੀਲੇ ਦੇ ਸ਼ਾਹ ਸਵਾਰ, ਉਸ ਦੇ ਉਹ ਘੋੜਿਆਂ ਦੀ ਟਾਪ ਉਹਨਾਂ ਨੂੰ ਸੁਣਦੀ ਹੈ, ਉਹਨਾਂ ਨੂੰ ਰਾਵੀ, ਬਿਆਸ, ਸਤਲੁਜ, ਚਨਾਬ, ਜੇਹਲਮ, ਸੁਖਮਣੀ ਦੀਆਂ ਜਿਹੜੀਆਂ ਅਸ਼ਟਪਦੀਆਂ ਪੜ੍ਹਦੇ ਆ, ਜਪਜੀ ਦੀ ਬਾਣੀ ਪੜ੍ਹਦੇ ਆ, ਨਜ਼ਰ ਆਉਂਦੀਆਂ ਨੇ। ਸਾਰੀ ਫਿਜ਼ਾ 'ਚ ਧੰਨ ਗੁਰੂ ਨਾਨਕ ਹੈ। ਔਰ ਅਲਟੀਮੇਟਲੀ 30 ਮਿਲੀਅਨ ਸਿੱਖ ਕੌਮ ਗੁਰੂ ਦੇ ਵਿਸ਼ਵਾਸ ਨਾਲ ਔਰ ਅੰਤਰਰਾਸ਼ਟਰੀ ਕਾਨੂੰਨਾਂ ਦੀ ਜ਼ਦ 'ਚ ਰਹਿੰਦੇ ਆ। ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਾਡਾ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਆਲਰੇਡੀ ਸ਼ਹੀਦਾਂ ਨੇ ਆਪਣੇ ਖੂਨ ਨਾਲ ਜਿਸ ਦਾ ਨਾਂ ਰੱਖਿਆ ਹੋਇਆ, ਉਹਨੂੰ ਅਸੀਂ ਇਸ ਬ੍ਰਾਹਮਣਵਾਦੀ ਯੋਗ ਤੋਂ, ਇਸ ਦਿੱਲੀ ਰਜੀਮ ਤੋਂ ਆਜ਼ਾਦ ਕਰਵਾਵਾਂਗੇ, ਲਿਬਰੇਟ ਕਰਵਾਵਾਂਗੇ। ਔਰ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਦੀ ਅਰਦਾਸ ਅਲਟੀਮੇਟਲੀ ਹਰ ਯੁੱਗ ਦੇ ਵਿੱਚ ਇਹ ਟਰੂ ਹੈ, ਹਰ ਸੈਂਚੁਰੀ 'ਚ ਹੈ। ਔਰ 21ਵੀਂ ਸਦੀ ਜਿਹੜੀ ਹੈ, 192-93 ਯੂਨਾਈਟਿਡ ਨੇਸ਼ਨਸ ਦੇ ਮੈਂਬਰ ਦੇਸ਼ਾਂ 'ਚ ਬਹੁਤ ਜਲਦੀ ਖਾਲਿਸਤਾਨ ਵੀ ਇੱਕ ਆਜ਼ਾਦ ਦੇਸ਼ ਦੇ ਤੌਰ ਤੇ ਆਪਣੀ ਥਾਂ ਬਣਾਏਗਾ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।